ਬਿਊਟੀਫੁਲ ਸਭ ਤੋਂ ਖਤਰਨਾਕ ਹੁੰਦਾ ਬਿਊਟੀ ਦੀ ਕਦਰ ਨਾ ਕਰਨਾ ਜਿਉਣ ਦਾ ਸਵਾਦ ਨਾ ਲੈਣਾ ਲਵ ਯੂ ਉਹ ਕਿੱਦਾਂ ਸੱਜਣਾ ਰਾਈਡ ਦਿਆਂ ਰਾਈਟ ਹਾਂ ਨਹੀਂ ਮੈਂ ਇੱਧਰ ਤੁਸੀਂ ਇੱਧਰ ਆਪੋਜ਼ਿਟ ਕਈ ਵਾਰੀ ਦੂਜੇ ਨੂੰ ਮੰਜ਼ਿਲ ਤੇ ਪਹੁੰਚਾਉਣ ਖਾਤਰ ਆਪਣਾ ਰਾਹ ਬਦਲਣਾ ਪੈਂਦਾ ਹੈ। ਖਤਰਨਾਕ ਕਿੱਥੇ ਰਹਿੰਦੀ ਹੈ ਸਰਕਾਰ? ਸਰਕਾਰ ਤਾਂ ਨਾ 4 ਸਾਲ ਤੋਂ ਗੁੱਸੇ ਹੈ ਆਪਣੇ ਘਰੇ ਰਹਿੰਦੀ ਹੈ ਬਾਕੀ ਵੱਡੀ ਸਰਕਾਰ ਉੱਤੇ ਰਹਿੰਦੀ ਹੈ ਉਹ ਮੈਂ ਤੇਰੀ ਗੱਲ ਕਰਦਾ। ਮੇਰੀ ਹਾਂ ਮੈਂ ਰਹਿਣਾ ਮੈਂ ਕਿੱਥੇ ਰਹਿਣਾ ਹਾਂ ਮੈਂ ਮੈਂ ਬਹੁਤ ਸ਼ਾਨਦਾਰ ਫਲੈਟ ਵਿੱਚ ਰਹਿਣਾ ਇੱਕ ਬੜਾ ਸ਼ਾਨਦਾਰ ਫਲੈਟ ਹੈ 28 ਮੈਰੀ ਸਪੀਡ ਡਰਾਈਵ ਜਾ ਬੈਠਾ Oh
ਅੰਕਲ ਸਿੰਘ, ਨਾ ਤੇਰਾ ਰਾਜਾ, ਰਹਿੰਦਾ ਤੂੰ ਕੈਨੇਡਾ। ਨਾ ਤੂੰ ਰਾਜਾ ਲੱਗਦਾ ਨਾ ਕੈਨੇਡਾ ਵਾਲਾ। ਲੁੱਕ ਐਟ ਮੀ, ਜੌਲੀ ਲਿਵਸ ਲਾਈਕ ਅ ਕਿੰਗ। ਉਹ $10-20 ਦੇ ਦੇ। ਹੁਣ ਤੁਸੀਂ ਦੂਰ ਤੋਂ ਗੁੱਸਾ ਹੀ ਕਰ ਸਕਦੇ ਹੋ ਮੰਮੀ, ਨਾ ਮਾਰ ਸਕਦੇ ਹੋ ਨਾ ਕੰਨ ਵੱਟ ਸਕਦੇ ਹੋ। ਬਿਲਕੁਲ ਬਿਲਕੁਲ, ਖਾਣ ਪੀਣ ਦੀ ਘੋਲ ਨਹੀਂ ਮੈਂ ਕਰਦਾ। ਮੈਂ ਕਿਹੜਾ ਨਵਦੀਪ ਵਾਂਗੂ ਕੰਜੂਸ ਹਾਂ। ਉਹ ਬੈਠਾ ਪਿਓ ਦਾ ਪੁੱਤ, ਨਾ ਕਦੇ ਕੌਫੀ ਪੀਂਦਾ ਦੇਖਿਆ ਮੈਂ, ਨਾ ਰੱਜ ਕੇ ਖਾਂਦਾ ਤੇ ਨਾ ਬੋਲਦਾ ਹੀ ਆ। ਮੰਮੀ ਮੈਨੂੰ 2 ਸਾਲ ਹੋ ਗਏ ਇਹਨੂੰ ਦੇਖਦੇ ਨੂੰ, ਉਹੀ ਬ੍ਰੈਡ ਸੈਂਡਵਿਚ ਦਾ ਲੰਚ ਲੈ ਕੇ ਆਉਂਦਾ। ਮੰਮੀ ਮੈਨੂੰ ਲੱਗਦਾ ਮਾਂ ਨਾਲੋਂ ਕੈਨੇਡਾ ਪਿਆਰੀ ਹੋ ਗਈ ਮੈਨੂੰ। ਸੌਰੀ ਮੰਮੀ, ਸੌਰੀ। ਕਰਾਏ ਨਹੀਂ ਇਹਦਾ ਸ਼ੀਸ਼ਾ ਠੀਕ ਆ? 6 ਮਹੀਨੇ ਹੋ ਗਏ। ਚਲੋ ਤਾਂ ਐਂ ਵੀ ਠੀਕ ਆ, ਫਰਨ ਹਵਾ ਆਉਂਦੀ ਆ। ਪਰ ਇਹ ਜਿਹੜਾ ਕੁਛ ਚੋਰੀ ਕਰਨ ਵਾਲਾ, ਉਹ ਪਤੰਦਰ ਬੋਲਦਾ ਵੀ ਕੰਜੂਸੀ ਨਾਲ ਹੀ ਹੈ। ਜੌਲੀ ਕੋਈ ਫਾਇਦਾ ਇਹਨਾਂ ਗੱਲਾਂ ਦਾ? ਜੌਲੀ ਦੀ ਜ਼ਿੰਦਗੀ 'ਚ ਕੋਈ ਫਾਇਦਾ ਨਹੀਂ, ਕੋਈ ਨੁਕਸਾਨ ਨਹੀਂ, ਓਨਲੀ ਫਨ। ਸਭ ਤੋਂ ਖਤਰਨਾਕ ਹੁੰਦਾ ਜ਼ਿੰਦਗੀ 'ਚ ਫਾਇਦਾ ਨੁਕਸਾਨ ਦੇਖ ਕੇ ਜਿਉਣਾ। ਤੂੰ ਕਿੱਥੇ ਗਿਆ ਸੀ ਯਾਰ? ਮੈਨੂੰ ਇਕੱਲੇ ਨੂੰ ਘਰ ਡਰ ਲੱਗਦਾ ਹੈ, ਨਾਲੇ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ।
ਮੈਂ ਵੀ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਇੱਕ ਨੰਬਰ ਦਾ ਜ਼ੋਰ ਪਿਆ ਮੈਨੂੰ। ਉਹ ਮੈਂ ਇੱਕ ਨੰਬਰ ਜਾਣਾ। ਬਹਿ ਕੇ ਕਰਿਓ ਪਾਪਾ, ਨਾਲੇ ਖੜ ਕੇ ਨਹੀਂ। ਮਰਦ ਬੰਦੇ ਕਿਤੇ ਬਹਿ ਕੇ ਕਰਦੇ ਹੁੰਦੇ ਨੇ। ਖੜੇ ਹੋ ਕੇ ਕਰਨ ਨਾਲ ਪਾਪਾ ਸੀਟ ਗੰਦੀ ਹੋ ਜਾਂਦੀ ਆ, ਬਾਰ-ਬਾਰ ਮੈਨੂੰ ਸਾਫ਼ ਕਰਨੀ ਪੈਂਦੀ ਆ। ਫਿਰ ਸੀਟ ਜ਼ਿਆਦਾ ਸਾਫ਼ ਕਰਨ ਦੇ ਲਈ ਸੋਪ ਤੇ ਪਾਣੀ ਵੀ ਜ਼ਿਆਦਾ ਲੱਗਦਾ। ਫਜ਼ੂਲ ਖਰਚਾ ਹੁੰਦਾ ਪਾਪਾ। ਹਾਂ ਬਈ, ਫਜ਼ੂਲ ਖਰਚਾ ਕਰਨਾ ਤਾਂ ਮਾੜੀ ਗੱਲ ਹੈ। ਬਾਪੂ ਵੀ ਇਹੀ ਕਹਿੰਦਾ ਹੁੰਦਾ ਸੀ। ਸੋ ਆਪਾਂ ਫਜ਼ੂਲ ਖਰਚਾ ਬੰਦ ਕਰ ਲਈ, ਆਪਣੀ ਮਰਦਾਨਗੀ ਛੱਡ ਕੇ ਤੇਰਾ ਹੁਕਮ ਕਬੂਲ ਕਰਦੇ ਹਾਂ। ਪਾਪਾ ਅੱਜ ਮੈਂ ਪਤਾ ਨਹੀਂ ਕਿਵੇਂ ਆਪੋਜ਼ਿਟ ਡਾਇਰੈਕਸ਼ਨ ਵੱਲ ਚਲਿਆ ਗਿਆ, ਬਿਲਕੁਲ ਹੀ ਪੁੱਠੇ ਪਾਸੇ। ਪਤਾ ਨਹੀਂ ਕਿਵੇਂ ਰਾਹ ਭੁੱਲ ਗਿਆ। ਮੈਂ ਨਾ ਖਾਣ ਪੀਣ ਵਾਲਾ ਕੰਮ ਬੰਦ ਹੀ ਕਰ ਦੇਣਾ। ਟਾਇਲਟ ਵਾਲਾ ਜੱਪ ਮੁੱਕੂ ਸਾਲਾ। ਹੋ ਗਿਆ ਕੀ ਹੋ ਗਿਆ? ਜੋ ਕਰਨਾ ਸੀ ਤੁਸੀਂ। ਮੈਂ ਹੀ ਕਰਨਾ ਸੀ। ਪਜਾਮਾ ਉੱਪਰ ਕਰਕੇ ਬਾਹਰ ਆ ਜਾਓ। ਦਰਵਾਜ਼ਾ ਬੰਦ ਆ ਯਾਰ। ਉਹ ਨਿੱਕੀ ਜਿਹੀ ਉਮਰ 'ਚ ਮੇਰੀ ਸਾਰੀ ਦਾੜੀ ਚਿੱਟੀ ਕਿਵੇਂ ਹੋ ਗਈ? ਪਾਪਾ 60 ਸਾਲ ਦੀ ਉਮਰ ਹੋ ਗਈ ਤੁਹਾਡੀ। ਤੁਹਾਡਾ ਦਿਮਾਗ ਤਾਂ ਹਿੱਲਿਆ ਹੀ ਹੈ, ਮੇਰਾ ਤੁਸੀਂ ਹਿਲਾਉਣ ਦੀ ਕਿਉਂ ਸਹੁੰ ਖਾਧੀ ਹੈ? ਬਹਿ ਜਾਓ ਯਾਰ ਇੱਕ ਪਾਸੇ ਜਾ ਕੇ। ਉਹ ਨਵਦੀਪ ਗੱਲ ਸੁਣ, ਸਟੋਰ ਤਾਂ ਵਧੀਆ ਚੱਲਦਾ ਆਪਣਾ ਹੁਣ, ਪਰ ਤੇਰੀ ਮਾਂ ਨਹੀਂ ਹੁਣ ਟਾਈਮ ਦਿੰਦੀ। ਉਹਨੂੰ ਘੁੰਮਣ ਫਿਰਨ ਦੀ ਲੱਗੀ ਰਹਿੰਦੀ ਯਾਰ। ਪਾਪਾ ਸਟੋਰ ਸੇਲ ਕੀਤੇ ਨੂੰ ਆਪਾਂ ਨੂੰ 3 ਸਾਲ ਹੋ ਗਏ ਤੇ ਮਮ ਦੀ ਡੈਥ ਹੋਈ ਨੂੰ 5 ਸਾਲ। ਲੈ ਵੀ ਮੈਂ ਤਾਂ ਫੈਸਲਾ ਕਰ ਲਿਆ, ਤੂੰ ਵੀ ਸੁਣ ਲੈ। ਬਈ ਜੇ ਤੇਰੀ ਮਾਂ ਨਹੀਂ ਸਟੋਰ ਤੇ ਜਾਂਦੀ ਨਾ ਤਾਂ ਮੈਂ ਵੀ ਨਹੀਂ ਜਾਣਾ। ਤੁਸੀਂ ਮਮ ਦੀ ਡੈਥ ਦਾ ਰੀਜ਼ਨ ਆਪਣੇ ਆਪ ਨੂੰ ਕਿਉਂ ਮੰਨ ਲਿਆ? ਤੁਸੀਂ ਥੋੜੀ ਮਾਰਿਆ ਉਹਨਾਂ ਨੂੰ। ਉਹ ਜਿਹਨੇ ਜਦ ਮਰਨਾ ਮਰਨਾ। ਮੈਂ ਕਿਉਂ ਮਾਰਾਂ ਕਿਸੇ ਨੂੰ? ਮੈਂ ਕੋਈ ਜਮਦੂਤ ਹਾਂ? ਗੁੱਡ ਮਾਰਨਿੰਗ ਨਵਦੀਪ ਸਿੰਘ। ਗੁੱਡ ਮਾਰਨਿੰਗ ਦਾ ਜਵਾਬ ਦੇਣ ਚ ਵੀ ਕੰਜੂਸੀ। ਮੈਨੂੰ ਲੱਗਦਾ ਤੈਨੂੰ ਗੁੱਸਾ ਹੈ ਕੱਲ ਵਾਲੀ ਗੱਲ ਦਾ। ਦੇਖ ਮੇਰਾ ਤਾਂ ਯਾਰ ਆਈ ਲਵ ਦਿਸ। ਮੈਂ ਜੋ ਕਰਦਾ ਮੇਰਾ ਲਾਈਫ ਸਟਾਈਲ ਹੈ, ਮੈਨੂੰ ਬੁਰਾ ਨਹੀਂ ਲੱਗਦਾ। ਬਟ ਆਈ ਫੀਲ ਕਿ ਤੈਨੂੰ ਬੈਡ ਫੀਲ ਹੁੰਦਾ। ਸੋ ਮੈਂ ਸੌਰੀ ਹਾਂ। ਆਮ ਸੌਰੀ ਬ੍ਰਦਰ। ਦੇਖ ਬ੍ਰਦਰ, ਹੈਲੋ ਜਾਓ ਤਾਂ ਚੱਲਿਆ ਓਏ। ਸਭ ਤੋਂ ਖਤਰਨਾਕ ਹੁੰਦਾ ਜ਼ਿੰਦਗੀ ਨੂੰ ਜਾਓ ਮਾਰ ਜਿਉਣ ਲੱਗ ਜਾਣਾ। ਸਭ ਤੋਂ ਖਤਰਨਾਕ ਤੇ ਸਭ ਤੋਂ ਖੂਬਸੂਰਤ ਹੁੰਦਾ। ਸਭ ਤੋਂ ਖੂਬਸੂਰਤ ਕੀ ਹੁੰਦਾ? ਹਾਂ
ਤੂੰ ਪਾਗਲ ਹੋਣ ਦਾ ਡਰਾਮਾ ਕਿਉਂ ਕਰਦਾ ਰਾਜਾ ਸਿਆਂ? ਮੈਂ ਡਰਾਮਾ ਡਰੂਮਾ ਕੋਈ ਨਹੀਂ ਕਰਦਾ, ਮੈਂ ਸੱਚੀ ਪਾਗਲ ਆ। ਰਾਜਾ ਸਿੰਘ ਜੀ, ਹੈਲੋ ਅੰਕਲ ਜੀ। ਮੈਂ ਬਹੁਤਾ ਦਿਮਾਗੀ ਤੇ ਕੰਜੂਸ ਹੋ ਕੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਯੋਕਾਂ ਦੀ ਮਾਂ ਮੈਂ ਤਵਕ ਕੇ ਖੁਦਕੁਸ਼ੀ ਕਰ ਗਈ। ਹੁਣ ਪਾਗਲ ਬਣ ਕੇ ਫਰਜ਼ ਨਿਭਾਉਂਦਾ ਹੈ। ਇਹ ਫਰਜ਼ ਔਲਾਦ ਨੂੰ ਖੁਸ਼ੀਆਂ ਦੇ ਕੇ ਨਿਭਾਉਂਦਾ। ਵੱਡਾ ਮੁੰਡਾ ਤੇ ਕੁੜੀ ਤੇਰੀਆਂ ਕੰਜੂਸੀਆਂ ਤੇ ਕਰਤੂਤਾਂ ਕਰਕੇ ਤੈਨੂੰ ਮਿਲਣਾ ਗਿਲਣਾ ਛੱਡ ਗਏ। ਨਵਦੀਪ ਨੂੰ ਮੈਂ ਆਪਣੇ ਵਰਗਾ ਕਰ ਲਿਆ। ਘਰ ਦੀ ਹਾਲਤ ਤਾਂ ਦੇਖ ਕਿਹੋ ਜੀ ਕਰ ਲਈ ਮੈਂ। ਉਹ ਤੇਰੇ ਦਰ ਤੇ ਸਵਾਲੀ ਆਇਆ ਦਾਨੀ ਪੁਰਖਾ, ਪਾ ਸਾਡੀ ਝੋਲੀ ਚ ਕੁਛ ਖੈਰ ਦੇ। ਹੱਥ ਹੈ ਮੇਰੇ ਵਾਲੀ ਵੀ, ਮਹਾ ਕੰਜੂਸ ਨੂੰ ਮੈਂ ਦਾਨੀ ਪੁਰਖ ਕਹੀ ਜਾਂਦਾ। ਹੈਲੋ ਉਹ ਮੈਂ ਤਾਂ ਘਰੇ ਨਹੀਂ ਹੈਗਾ। ਠੀਕ ਆ, ਜਿਹੜਾ ਬੋਲ ਰਿਹਾ ਉਹਨੂੰ ਹੀ ਭੇਜ ਦੋ। ਕਮ ਆਊਟ, ਆਈ ਐਮ ਵੇਟਿੰਗ। $20 ਚਾਹੀਦੇ ਆ, ਕੁਆਟਰ ਲੈ ਕੇ ਆਉਣਾ ਮੈਂ। ਡਾਲਰ? ਉਹ ਡਾਲਰ ਕੀ ਹੁੰਦੇ ਨੇ? ਉਹ ਕਿਉਂ ਮਜ਼ਾਕ ਕਰਦਾ ਹੈ? ਅੰਕਲ ਜੀ ਤੈਨੂੰ ਨਹੀਂ ਪਤਾ ਵੀ ਡਾਲਰ ਕੀ ਹੁੰਦੇ ਆ? ਫਿਰ ਹੋਰ ਕਿਹਨੂੰ ਪਤਾ ਹੋਊਗਾ? ਡਾਲਰ ਹੁੰਦੇ ਆ ਉਹ ਜਿਹੜੇ ਤੁਸੀਂ ਬੈਂਕ 'ਚ ਸਿਰਫ ਜਮ੍ਹਾਂ ਹੀ ਕਰਾਉਂਦੇ ਹੋ, ਕਢਾਉਂਦੇ ਨਹੀਂ। ਉਹ ਇੱਥੇ ਹੀ ਰਹਿ ਜਾਣਾ ਅੰਕਲ, ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਨਾਲ ਨਹੀਂ ਜਾਣਾ। ਸਭ ਤੋਂ ਖਤਰਨਾਕ ਹੁੰਦਾ ਚੰਗਾ ਭਲਾ ਦਿਮਾਗ ਹੁੰਦੇ ਹੋਏ, ਪੈਸਾ ਹੁੰਦੇ ਹੋਏ ਮੈਂਟਲ ਹੋਣ ਦਾ ਡਰਾਮਾ ਕਰਨਾ। ਪਛਤਾਏਗਾ ਅੰਕਲ, ਮੇਰੀ ਨੂੰ ਹੈਲਪ ਨਹੀਂ ਦਿੱਤੀ, ਪਛਤਾਏਗਾ। ਸ਼ੁਕਰ ਹੈ। ਹਾਂਜੀ ਮੰਮੀ, ਪਾਪਾ ਨੂੰ ਕੀਤਾ ਸੀ ਫੋਨ ਪਰ ਉਹਨਾਂ ਨੇ ਫੇਰ ਨਹੀਂ ਚੱਕਿਆ। ਮੈਮ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਹਲੇ ਵੀ ਗੁੱਸੇ ਨੇ। ਪੋਇਟਰੀ ਲਿਖਣ ਵਾਲੇ ਤਾਂ ਬੜੇ ਸੈਂਸਿਟਿਵ ਤੇ ਇਮੋਸ਼ਨਲ ਹੁੰਦੇ ਨੇ, ਤੂੰ ਇੰਨਾ ਰੂਡ ਕਿਉਂ ਆ? ਵਗਦਾ ਰਹੇ ਜੀ ਖੁਸ਼ੀਆਂ ਦਾ ਖੇੜਾ, ਲੱਗਦਾ ਰਹੇ ਜੀ ਪਿਆਰਾਂ ਦਾ ਗੇੜਾ, ਜਗਦਾ ਰਹੇ ਜੀ ਸੱਜਣਾ ਦਾ ਵੇੜਾ, ਨਾ ਆਵਣ ਘਰਾਂ ਵਿੱਚ ਕਦੇ ਵੀ ਤਰੇੜਾ। ਨਾ ਆਪਣੀ ਕਵਿਤਾ ਨੂੰ ਖਿੜਨ ਦਿੰਦਾ ਤੇ ਨਾ ਖਿੜੇ ਹੋਏ ਫੁੱਲਾਂ ਨੂੰ ਸਾਂਭ ਸਕਦਾ। ਤੇਰਾ ਲਿਖਿਆ ਕੁਝ ਕੁ ਤਾਂ ਮੇਰੇ ਯਾਦ ਆ,
ਬਾਕੀ ਮੈਂ ਚੋਰੀ ਕਰਕੇ ਕਾਪੀ ਕਰ ਰੱਖਿਆ। ਤੂੰ ਆਪਣੀ ਕਵਿਤਾ ਸਵਾਹ ਕਰ ਸਕਦਾ ਹੈ, ਮੇਰਾ ਪਿਆਰ ਨਹੀਂ। ਕਵਿਤਾਵਾਂ ਨੂੰ ਸਾੜਨਾ, ਖਤਮ ਕਰਨਾ ਗਲਤ ਹੈ ਜਾਂ ਠੀਕ, ਇਹ ਤਾਂ ਨਹੀਂ ਮੈਨੂੰ ਪਤਾ, ਬਟ ਖੁਦ ਨੂੰ ਸਾੜਨਾ, ਮਾਰਨਾ ਬਹੁਤ ਰੌਂਗ ਹੈ। ਮੈਂ ਭੇਜ ਦੂੰਗਾ। ਦੇ ਦੇ ਯਾਰ ਕੀ ਹੈ? $20 $20 ਹੀ ਨਾ ਡੋਂਟ ਡਿਸਟਰਬ ਮੀ। ਚਲ ਚਲ ਸਤਿ ਸ਼੍ਰੀ ਅਕਾਲ ਵੀਰੇ। ਸਟੂਡੈਂਟ ਹੋ? ਮੈਨੂੰ ਪਤਾ ਯਾਰ ਤੁਸੀਂ ਸਟੂਡੈਂਟ ਲੋਕ ਨਾ ਬੜੀ ਮਿਹਨਤ ਨਾਲ ਡਾਲਰ ਕਮਾਉਂਦੇ ਹੋ, ਫੀਸਾਂ ਭਰ ਕੇ ਖਰਚੇ ਕਰਕੇ ਆਉਂਦੇ ਹੋ, ਬਹੁਤ ਮਿਹਨਤ ਕਰਦੇ। ਮੈਂ ਨਾ ਬ੍ਰਦਰ ਪ੍ਰੋਬਲਮ ਦੇ ਵਿੱਚ ਆ, ਮੈਨੂੰ $20 ਚਾਹੀਦੇ। ਮੈਨੂੰ ਆਪਣਾ ਨੰਬਰ ਦੇ ਦੇ, ਮੈਂ ਤੈਨੂੰ ਛੇਤੀ ਤੂੰ ਮੇਰੇ ਦੋਸਤ ਤੋਂ ਵੀ ਫੜੇ ਸੀਗੇ ਮਹੀਨੇ ਪਹਿਲਾਂ ਉਹਦੇ ਤਾਂ ਮੋੜ ਦੇ ਤੂੰ। ਸਭ ਤੋਂ ਖਤਰਨਾਕ ਹੁੰਦਾ ਕਿਸੇ ਬਾਰੇ ਵੱਧ ਪਤਾ ਹੋਣਾ। ਲਾ ਜੋਲੀ ਸਕੀਮ ਕਿਸੇ ਹੋਰ ਤੇ। ਤੂੰ ਹੈ ਮੇਰੇ ਜਿਉਣ ਦੇ ਉੱਤੇ, ਚੱਕ ਲੈ ਰੱਬਾ ਮੇਰੇ। ਹੋਇਆ ਕੀ ਹੈ ਸੱਜਣਾ? ਕੁਛ ਨਹੀਂ ਬਾਪੂ ਜੀ। ਬਾਪੂ ਵੀ ਕਹੀ ਜਾਂਦਾ ਹੈ, ਝੂਠ ਵੀ ਬੋਲੀ ਜਾਂਦਾ। ਗੱਲ ਦੱਸ ਹੋਇਆ ਕੀ ਹੈ? ਕੀ ਦੱਸਾਂ ਜੀ, ਬਾਲਾ ਨਕੰਮਾ ਬੰਦਾ ਮੈਂ ਤਾਂ। ਕੰਮ ਨਹੀਂ ਕਰਦਾ, ਕਾਰ ਨਹੀਂ ਕਰਦਾ ਕੋਈ। ਮੇਰੀ ਵਾਈਫ ਹੀ ਸਾਰਾ ਖਰਚਾ ਤੋਰਦੀ ਹੈ। ਪਰ ਹੁਣ ਪ੍ਰੋਬਲਮ ਇਹ ਹੈ, ਅੱਜ ਵੈਸੇ ਖੁਸ਼ੀ ਦੀ ਗੱਲ ਹੈ, ਮੇਰੇ ਸਨ ਦਾ ਬਰਥਡੇ ਅੱਜ। ਮੈਂ ਚਾਹੁੰਦਾ ਉਹਨੂੰ ਕੋਈ $10-20 ਦਾ ਗਿਫਟ ਦੇਵਾਂ, ਪਰ ਹੁਣ ਇੱਥੇ ਕੈਨੇਡਾ 'ਚ ਕੋਈ ਮੁਫਤ ਚੀਜ਼ ਥੋੜੀ ਮਿਲਦੀ ਹੈ ਜੀ। ਤੇ ਪੰਜਾਬੀ ਬੰਦਾ ਭੀਖ ਮੰਗਦਾ ਉਹੀ ਚੰਗਾ ਨਹੀਂ ਲੱਗਦਾ। ਅਣਖ ਵੀ ਤਾਂ ਕੋਈ ਚੀਜ਼ ਹੁੰਦੀ ਹੈ ਬੰਦੇ ਦੀ। ਤੇ ਸਭ ਤੋਂ ਖਤਰਨਾਕ ਹੁੰਦਾ ਆਪਣੇ ਬੱਚੇ ਕੋਲੇ ਖਾਲੀ ਹੱਥ ਜਾਣਾ। ਬੰਦਾ ਤਾਂ ਸਿਆਣਾ ਲੱਗਦਾ ਹੈ, ਜ਼ਿੰਮੇਵਾਰ ਵੀ। ਜੀ ਭੀਖ ਕਿਉਂ ਮੰਗਣੀ ਹੈ? ਆ ਫੜ $50। ਸ਼ਗਨ ਸਮਝੀ, ਆਪਣੇ ਪੁੱਤ ਨੂੰ ਗਿਫਟ ਲੈ ਦੀ ਆਪਣੇ ਵੱਲੋਂ। ਠੀਕ ਹੈ ਜੀ, ਵੈਸੇ ਤਾਂ ਮੈਂ ਮੋੜ ਪੇ ਦੇਣੇ ਸੀ, ਸ਼ਗਨ ਦੇਤਾ ਤੁਸੀਂ ਤਾਂ ਰੱਬ ਬਣ ਕੇ ਟੱਕਰਿਓ। ਪਰ ਪ੍ਰੋਮਿਸ ਆ ਮੇਰਾ, ਗॉड ਪ੍ਰੋਮਿਸ, ਅੱਗੇ ਤੋਂ ਮੈਂ ਪੂਰਾ ਜ਼ਿੰਮੇਵਾਰੀ ਨਾਲ ਕੰਮ ਕਰਿਆ ਕਰੂੰ। ਥੈਂਕ ਯੂ। ਅੱਛਾ ਗੱਲ ਸੁਣ, ਹਾਂਜੀ। ਤੂੰ ਪਹਿਲਾਂ ਦੇਖਿਆ ਮੈਨੂੰ ਕਦੇ? ਨਹੀਂ। ਅੱਛਾ। ਅੰਕਲ ਜੀ ਕਿੰਨੇ ਦੀ ਕੁੰਡੀ ਲੱਗ ਗਿਆ ਤੁਹਾਨੂੰ? ਕੁੰਡੀ? ਜ਼ਰੂਰਤਮੰਦ ਹੈ, ਦੁਖੀ ਹੈ, ਦੇਤੇ $50। ਵੇਲਰ ਸ਼ਰਾਬੀ ਹੈ ਅੰਕਲ ਇਹ। ਪਹਿਲਾਂ ਮੈਨੂੰ ਤੇ ਮੇਰੇ ਨਾਲ ਦਿਆਂ ਨੂੰ ਬਹੁਤ ਥੁੱਕ ਲਾਇਆ ਇਹਨੇ, ਹੁਣ ਤੁਹਾਨੂੰ ਵੀ ਲੱਗ ਗਿਆ। ਸ਼ਰਾਦਾ ਜੀ, ਮੈਨੂੰ ਮੇਰੇ ਪਾਪਾ ਨੇ ਨਿੱਕੇ ਹੁੰਦਿਆਂ ਨੂੰ ਇੱਕ ਸਬਕ ਦਿੱਤਾ ਸੀ ਕਿ ਦਿਲ, ਜਜ਼ਬਾਤ ਤੇ ਰਿਸ਼ਤੇ ਬੰਦੇ ਦੀ ਰਾਹ ਦੀਆਂ ਰੁਕਾਵਟਾਂ ਬਣਦੇ ਨੇ। ਦਿਮਾਗ ਵਰਤ ਕੇ ਤੇ ਸੋਚ ਕੇ ਚੱਲਣ ਵਾਲਾ ਬੰਦਾ ਹੀ ਸੁਖੀ ਰਹਿੰਦਾ। ਤੇ ਆਪ ਹੀ ਆਪਣੀ ਕਵਿਤਾ 'ਚ ਆਖਦਾ, ਮੀਤ ਆਖਦਾ, ਪ੍ਰੀਤ ਆਖਦਾ, ਕਦੇ ਬੁਲਾਵਾਂ ਰੱਬ ਕਹਿ ਕੇ, ਉਸ ਨੂੰ ਮਿਲਿਆ ਚਾ ਚੜ ਜਾਂਦਾ, ਰੌਣਕ ਮਿਲਦੀ ਨਾ ਲੈ ਕੇ।
ਪਾਪਾ 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 ਮੈਨੂੰ ਘਬਰਾਹਟ ਬਹੁਤ ਹੋ ਰਹੀ ਆ, ਚੱਕਰ ਜੇ ਆ ਰਹੇ ਨੇ। ਗੱਡੀ ਵੀ ਕਦੇ ਇੱਧਰ ਲੈ ਜਾਣਾ ਕਦੇ ਉੱਧਰ। ਬੋਲੋ ਯਾਰ ਪਾਪਾ, ਬੋਲਦੇ ਕਿਉਂ ਨਹੀਂ? ਅੱਜ ਤੋਂ ਮੇਰਾ ਮਰਨ ਵਰਤ ਸ਼ੁਰੂ ਹੈ। ਨਾ ਮੈਂ ਕੁਝ ਖਾਣਾ ਹੈ ਤੇ ਨਾ ਮੈਂ ਕੁਝ ਪੀਣਾ, ਤੇ ਮੈਨੂੰ ਕहीं ਵੀ ਨਾ। ਆ ਕੀ ਹੋਇਆ ਪਾਪਾ? ਆ ਕੀ ਮਤਲਬ ਹੋਇਆ? ਖਾਣਾ ਬੰਦ, ਬੋਲਣਾ ਬੰਦ। ਬਹੁਤ ਹੋ ਗਿਆ ਡਰਾਮਾ ਪਾਗਲਪਣ ਦਾ। ਹੁਣ ਮੈਂ ਬਸ ਮੌਤ ਉਡੀਕਣੀ ਹੈ। ਬਸ ਇਹੀ ਮੇਰੇ ਅਖੀਰਲੇ ਸ਼ਬਦ ਤੇ ਆਖਰੀ ਫੈਸਲਾ। ਨਵਦੀਪ, ਬਸ ਤੇਰਾ ਹੀ ਆ। ਦੋਵੇਂ ਇਕੱਠੇ ਮौज ਕਰਾਂਗੇ। ਧੁੱਪੇ ਛਾਵੇਂ ਨਾਲ ਖੜਾਂਗੇ। ਗੁੱਡ ਮਾਰਨਿੰਗ ਸ਼ਰਾਜ਼ਾ। ਗੁੱਡ ਮਾਰਨਿੰਗ ਵੱਡੇ ਪਾਪਾ। ਮੈਂ ਆਫਿਸ ਕੰਮ ਤੇ ਚੱਲਿਆ ਬੱਚੇ, ਤੁਸੀਂ ਵੀ ਤਿਆਰ ਹੋ ਕੇ ਆਫਿਸ ਜਾਓ। ਹੈਵ ਅ ਗ੍ਰੇਟ ਡੇ। ਯੂ ਟੂ। ਆਈ ਲਵ ਯੂ। ਲਵ ਯੂ ਬੱਚੇ। And I love Navdeep too.
ਜੇ ਤੂੰ ਨਹੀਂ ਠੀਕ ਫੀਲ ਕਰਦਾ ਤਾਂ ਯੂ ਕੈਨ ਗੋ ਹੋਮ ਔਰ ਸੀ ਯੋਰ ਫੈਮਿਲੀ ਡਾਕਟਰ। ਤੁਸੀਂ ਤਾਂ ਹੀ ਰੋਈ ਜਾਂਦੇ ਹੋ ਜਿਵੇਂ ਮੈਂ ਮਰ ਗਿਆ ਹੁੰਦਾ। ਕੰਮ ਤੋਂ ਵਾਪਸ ਆਉਂਦੇ ਬੇਹੋਸ਼ ਹੋ ਗਿਆ ਸੀ ਤਾਂ ਕਿਸੇ ਨੇ 911 ਤੇ ਕਾਲ ਕਰਤੀ ਤੇ ਐਂਬੂਲੈਂਸ ਵਾਲੇ ਮੈਨੂੰ ਹਸਪੀਟਲ ਲੈ ਗਏ। ਉੱਥੇ ਟਾਈਮ ਲੱਗ ਗਿਆ, ਕੁਝ ਵੀ ਨਹੀਂ ਸੀ। ਨਾਲੇ ਤੁਹਾਨੂੰ ਛੱਡ ਕੇ ਕਿਤੇ ਜਾ ਸਕਦਾ ਮੈਂ? ਰੋਟੀ ਖਾ ਲਓ ਪਲੀਜ਼ ਪਾਪਾ। ਪਾਪਾ ਖਾ ਲਓ ਪਲੀਜ਼। ਈਗੋ ਮਾਰ ਗਈ ਜੌਲੀ ਤੈਨੂੰ। ਈਗੋ ਤੇਰੀ ਵਾਈਫ ਨੂੰ ਛੱਡ ਕੇ ਗਈ ਨੂੰ ਅੱਜ 4 ਸਾਲ ਹੋ ਗਏ। 4 ਅਗਲੀ ਮੌਜ ਕਰਦੀ ਆ ਹੁਣ। ਮੌਜਾਂ ਨੇ। I'm also having fun. Fun? ਇਹਨੂੰ ਫਨ ਕਰਨਾ ਤੂੰ? ਕੈਨੇਡਾ 'ਚ ਤੂੰ ਆਏ ਰਹਿ ਰਿਹਾ ਜਿਵੇਂ ਪਿੰਡ ਵਾਲੀ ਰੂੜੀ ਤੇ ਖੋਤਾ। ਸਭ ਤੋਂ ਖਤਰਨਾਕ ਹੁੰਦਾ ਆਪਣੀ ਜ਼ਿੰਦਗੀ ਨੂੰ ਆਪ ਖਰਾਬ ਕਰ ਦੇਣਾ। ਦਬਾਓ ਦਬਾਓ। ਆ ਮੈਂ ਕੁਝ ਟੈਸਟ ਲਿਖੇ ਨੇ, ਤੁਸੀਂ ਕਰਵਾ ਲਿਓ। ਹੈਲੋ ਸ਼ਹਿਜ਼ਾਦਾ ਜੀ। ਨਵਦੀਪ ਤੁਸੀਂ ਕੰਮ ਤੇ ਨਹੀਂ ਆਏ? ਤਬੀਅਤ ਠੀਕ ਹੈ ਤੁਹਾਡੀ? ਤੁਸੀਂ ਤਾਂ ਕਦੇ ਐਬਸੈਂਟ ਨਹੀਂ ਹੋਏ। ਹਾਂਜੀ ਮੈਂ ਉਹ ਟੈਸਟ ਲਿਖੇ ਸੀ ਡਾਕਟਰ ਨੇ, ਮੈਂ ਹਸਪੀਟਲ ਮੈਂ ਕੀਤਾ ਸੀ ਜੀ ਮੈਸੇਜ ਵੀ ਮੈਂ 2 ਘੰਟੇ ਲੇਟ ਹੋ ਜਾਊਂਗਾ। ਮੈਨੂੰ ਤਾਂ ਕੋਈ ਮੈਸੇਜ ਨਹੀਂ ਮਿਲਿਆ ਤੁਹਾਡਾ। ਨਹੀਂ ਮੈਸੇਜ ਤਾਂ ਜੀ ਮੈਂ ਕੀਤਾ ਸੀ। ਸੌਰੀ ਜੀ ਮੈਂ ਪਹੁੰਚ ਗਿਆ ਬਸ 15 ਮਿੰਟ 'ਚ। ਓਕੇ ਆਪ ਟੈਸਟ ਕਦੇ ਕਰਵਾਇਆ ਤੁਸੀਂ? ਥੈਂਕ ਯੂ ਜੀ। ਮੈਸੇਜ ਕੀਤਾ ਹੀ ਨਹੀਂ, ਫਿਰ ਮੈਨੂੰ ਕਿਉਂ ਲੱਗਿਆ ਵੀ ਮੈਂ ਮੈਸੇਜ ਕੀਤਾ? ਉਹ ਕਰ ਦੋ ਕੋਈ ਗਰੀਬ ਦੀ ਸੇਵਾ, ਲਵਾ ਦੋ ਪੈਗ। ਉਹ ਟੱਕਰੇ ਨਹੀਂ ਕੋਈ।
ਕਿਵੇਂ ਆ ਸੱਜਣਾ? ਟੱਕਰਿਆ ਨਹੀਂ ਕੋਈ ਮੁਰਗਾ? ਕਿੰਨੇ ਕਿਤੇ ਮਾਂ 20 ਨਾਲ ਸਰ ਜੂ। ਸੱਜਣਾ, ਜ਼ਿੰਦਗੀ ਸਰਜੂ ਨਹੀਂ ਹੁੰਦੀ, ਪੂਰੇ 50 ਦਊਂ। 50? ਦੇਖ, ਉਦੋਂ ਤੇਰੀ ਹੈਲਪ ਕੀਤੀ ਸੀ, ਅੱਜ ਕੰਮ ਕਰਨਾ ਪਊ। ਕੰਮ ਸਭ ਤੋਂ ਖਤਰਨਾਕ ਕੰਮ ਆ। ਓਏ ਇੱਕ ਟਿਫਨੀ ਫੜਾ ਕੇ ਆਉਣਾ, ਆ ਜਾ। ਆ ਫੜ, ਆ ਟਿਫਨ ਹੈ ਤੇ ਐਸ ਐਡਰੈਸ ਤੇ ਪਹੁੰਚਾ ਦੀ, ਠੀਕ ਹੈ? ਓਕੇ। ਉਹ ਹੈਲੋ, ਤੂੰ ਇੱਥੇ ਕੰਮ ਕਰਦਾ? ਹੈਲੋ, ਇਹ ਕੰਮ ਤੇ ਵੀ ਨਹੀਂ ਬੋਲਦਾ? ਜਾਣਦੇ ਹੋ ਇੱਕ ਦੂਜੇ ਨੂੰ ਤੁਸੀਂ? ਇੱਥੇ ਕੋਈ ਸ਼ਰਾਜ਼ਾ ਨਾਂ ਦੀ ਕੁੜੀ ਕੰਮ ਕਰਦੀ ਹੈ? ਕੰਮ ਨਹੀਂ ਕਰਦੀ, ਓਨਰ ਆ ਇੱਥੋਂ ਦੀ। ਹਾਂਜੀ ਆ ਜਾਓ। ਚੱਲ ਨਵਦੀਪ। ਥੈਂਕ ਯੂ। ਇੱਕ ਮਿੰਟ, ਹੁਣ ਆ ਟਿਫਨ ਤੁਸੀਂ ਇਸ ਐਡਰੈਸ ਤੇ ਦੇ ਕੇ ਆਉਣਾ। ਸੌਰੀ ਮੈਡਮ, ਇੰਨਾ ਟਾਈਮ ਹੈ ਨਹੀਂ ਮੇਰੇ ਕੋਲੇ ਯਾਰ। ਚੱਲਿਆ ਹੁਣ ਗਲਾਸੀ ਲਾਉਣ। ਇਹਦੇ ਵੀ $50 ਮਿਲਣਗੇ ਤੁਹਾਨੂੰ। ਹੈ ਜੀ? ਹਾਂਜੀ, ਫਿਰ ਪਹਿਲਾਂ ਹੀ 100 ਇਕੱਠਾ ਦੇ ਦੇਣਾ ਸੀ। ਇਹ $50 ਤੁਹਾਨੂੰ ਉਦੋਂ ਮਿਲੂਗੇ ਜਦੋਂ ਤੁਸੀਂ ਇਹ ਟਿਫਨ ਡਿਲੀਵਰ ਕਰਤਾ। ਇਹ ਚੰਗੀ ਗੇਮ ਹੈ। ਟਿਫਨ ਐਕਸਕਿਊਜ਼ ਮੀ। ਹਾਂਜੀ। ਤੁਸੀਂ ਨਵਦੀਪ ਨੂੰ ਜਾਣਦੇ ਹੋ? ਇਹ ਕੋਈ ਮੇਰੀ ਬਾਹਲੀ ਵੱਡੀ ਪ੍ਰਾਪਤੀ ਤਾਂ ਹੈ ਨਹੀਂ। ਇਹਨੂੰ ਤੇ ਇਹਦੇ ਪਿਓ ਨੂੰ ਜਾਣਨ ਨਾਲ ਨਾ ਜਾਣਨ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂ? ਵਾਈ? ਕਿਉਂ? ਐਕਚੁਅਲੀ ਇਹ ਲੋਕ ਨਾ ਲੋਕਾਂ ਚਾਹੁੰਦੇ ਨੇ ਨਾ ਫਰਿਸ਼ਤਿਆਂ 'ਚ। ਇਸ ਧਰਤੀ ਦੇ ਉਹ ਜੀਵ ਨੇ ਜਿਹੜੇ ਇੱਥੇ ਸਿਰਫ ਸਾਹ ਲੈਣ ਆਏ ਨੇ। ਨਵਦੀਪ ਦੇ ਲਈ ਨਾ ਤਾਂ ਪਿਓ ਹੀ ਸਾਰਾ ਕੁਝ ਹੈ। ਇਹਦੇ ਪਿਓ ਲਈ ਪੈਸਾ $1 ਨਹੀਂ ਖਰਚਦੇ। ਬੜੇ ਕੰਜੂਸ ਨੇ ਇਹ ਤਾਂ। ਮਤਲਬ ਲੋਕਾਂ ਨੂੰ ਮਿਲਣ ਗਿਲਣ ਬੋਲਣ ਬੁਲਾਉਣ ਦੇ ਵਿੱਚ ਵੀ ਕੰਜੂਸੀ ਵਰਤਦੇ। ਇਹਨਾਂ ਤੋਂ ਬਾਅਦ ਚੀਪੜ ਹੋਰ ਤੇ ਰੁੱਖੇ ਲੋਕ ਇਸ ਦੁਨੀਆ ਤੇ ਲੱਭਣੇ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਨਹੀਂ, ਇੰਪੋਸੀਬਲ। ਓਏ ਓਏ ਓਏ, ਸਭ ਤੋਂ ਖਤਰਨਾਕ ਹੁੰਦਾ ਕੰਮ ਤੇ ਲੱਗ ਜਾਣਾ। ਤੇਰਾ ਅੱਜ 1 ਘੰਟਾ ਖਰਾਬ ਹੋ ਗਿਆ ਟਿਫਨ ਇੱਧਰ ਤੋਂ ਉੱਧਰ ਦੇਣ ਦੇ ਚੱਕਰ 'ਚ। ਉਹ ਹੋਰ ਹੁਣ ਵਿਹਲੇ ਬੰਦੇ ਦੇ ਟਾਈਮ ਦੀ ਆਪਣੀ ਵੈਲਿਊ ਹੁੰਦੀ ਹੈ। ਪਰ ਡਾਲਰ ਵੀ ਤੂੰ 100 ਕਮਾਏ ਨੇ। 50 ਤਾਂ ਅੱਧੇ ਘੰਟੇ 'ਚ ਮੈਂ ਮੰਗ ਕੇ ਕਮਾ ਲੈਣੇ ਸੀ। ਪਰ ਸੱਜਣਾ, ਉਹ ਹੱਕ ਦੀ ਕਮਾਈ ਨਹੀਂ ਹੈਗੀ। ਇਹ ਤਾਂ ਤੁਸੀਂ ਦਾਨ ਵਾਂਗੂ ਦਿੱਤੇ ਨੇ। ਤੁਸੀਂ ਆਪ ਵੀ ਤਾਂ ਜਾ ਸਕਦੇ ਸੀ। ਜੇ ਮੈਂ ਜਾਂਦਾ ਤਾਂ ਮੈਨੂੰ ਆਫਿਸ 'ਚੋਂ ਛੁੱਟੀ ਮਾਰਨੀ ਪੈਣੀ ਸੀ। ਉਸ ਮੀਟਿੰਗ 'ਚੋਂ ਮੈਂ ਜ਼ਿਆਦਾ ਅਰਨ ਕੀਤਾ। ਮੈਂ ਆਸਾਨ ਨਹੀਂ ਕੀਤਾ, ਕੰਮ ਕੀਤਾ। ਜੋ ਤੂੰ ਦੇਖਦਾ ਹੈ ਉਹ ਹੈਗਾ ਨਹੀਂ। ਕਈ ਵਾਰ ਅਸੀਂ ਜ਼ਿੰਦਗੀ 'ਚ ਕਿਸੇ ਘਟਨਾ ਤੋਂ ਜਾਂ ਕਿਸੇ ਪਰਸਨ ਤੋਂ ਨਿਰਾਸ਼ ਹੋ ਕੇ ਗਲਤ ਰਾਹ ਤੇ ਪੈ ਜਾਂਦੇ ਹਾਂ। ਮੈਨੂੰ ਤੇਰੇ ਨਾਲ ਵੀ ਇੱਦਾਂ ਹੋਇਆ ਲੱਗਦਾ ਹੈ।
ਸਭ ਤੋਂ ਖਤਰਨਾਕ ਹੁੰਦਾ ਹਰ ਸਵਾਲ ਦਾ ਜਵਾਬ ਦੇਣਾ। ਦਿਨੇ ਰੌਣਕਾਂ ਜਸ਼ਨ ਰਾਤ ਨੂੰ ਲਿਖ ਲੈ ਅਕਲ ਦੇ ਵਰਕੇ ਤੇ ਆਪਣਾ ਸਿੱਧੇ ਤੇ ਸਿੰਪਲ ਸ਼ਬਦਾਂ ਵਿੱਚ ਸਮਝ ਲੈ ਨਵਦੀਪ, ਤੇਰੇ ਸਿਰ ਵਿੱਚ ਇੱਕ 5 ਸੈਂਟੀਮੀਟਰ ਟੇਬਲ ਟੈਨਿਸ ਦੀ ਬਾਲ ਜਿੰਨਾ ਇੱਕ ਫੋੜਾ ਹੈ। ਉਹ ਬ੍ਰੇਨ ਦੇ ਇੱਕ ਐਸੇ ਹਿੱਸੇ ਨਾਲ ਜੁੜਿਆ ਹੋਇਆ ਹੈ ਜਿਹਨੂੰ ਰਿਮੂਵ ਕਰਨਾ ਈਜ਼ੀ ਨਹੀਂ ਹੈ। ਇਟਸ ਅ ਡਿਫਿਕਲਟ ਟਾਸਕ। ਦੇਖ ਨਵਦੀਪ, ਬ੍ਰੇਨ ਟਿਊਮਰ ਦਾ ਇਲਾਜ ਹੈ, ਪਰ ਜਿਹੜਾ ਤੇਰਾ ਟਿਊਮਰ ਹੈ ਇਹਦਾ ਸਾਈਜ਼ ਤੇ ਪੋਜੀਸ਼ਨ ਕੁਝ ਐਦਾਂ ਹੈ, ਉਹਨੂੰ ਸਰਜਰੀ ਨਾਲ ਆਪਰੇਟ ਕਰਨਾ ਇਟਸ ਰਿਸਕੀ, ਲਾਈਫ ਥ੍ਰੈਟਨਿੰਗ ਵੀ ਹੋ ਸਕਦਾ ਹੈ। ਮਤਲਬ ਮੈਂ ਮਰ ਜਾਣਾ ਹੁਣ, ਚਾਹੇ ਸਰਜਰੀ ਹੋਵੇ ਜਾਂ ਨਾ, ਇਹੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਇਹ ਤਾਂ ਨਹੀਂ ਕਿਹਾ, I am just saying it's risky. तेरे ट्यूमर ਦਾ ਸਾਈਜ਼ ਨਾਰਮਲ ਨਹੀਂ ਹੈ ਬ੍ਰਦਰ, ਰੈਸਟ ਐਵਰੀਥਿੰਗ ਇਜ਼ ਫਾਈਨ। ਕਿੰਨਾ ਕੁ ਟਾਈਮ ਆ ਮੇਰੇ ਕੋਲ? ਤੂੰ ਟਾਈਮ ਦੀਆਂ ਗੱਲਾਂ ਕਿਉਂ ਕਰ ਰਿਹਾ ਨਵਦੀਪ? ਤੁਸੀਂ ਆਪ ਹੀ ਤਾਂ ਕਿਹਾ ਕਿ ਰਿਮੂਵ ਕਰਨਾ ਆਸਾਨ ਨਹੀਂ ਤੇ ਸਰਜਰੀ ਵਿੱਚ ਵੀ ਰਿਸਕ ਆ। ਮੈਨੂੰ ਸਾਫ਼-ਸਾਫ਼ ਦੱਸ ਦੇ ਕਿਉਂ ਨਹੀਂ ਕਿ ਮੇਰੇ ਕੋਲ ਕਿੰਨਾ ਟਾਈਮ ਆ ਹੋਰ? ਜੇ ਸਰਜਰੀ ਨਹੀਂ ਕਰਵਾਉਂਦਾ ਤਾਂ 6 ਮਹੀਨੇ, ਸਾਲ ਵੀ ਹੋ ਸਕਦਾ ਹੈ ਜਾਂ ਉਸ ਤੋਂ ਵੱਧ ਵੀ। ਜੇ ਸਰਜਰੀ ਕਰਵਾ ਲੇ ਤਾਂ 6 ਮਹੀਨੇ। ਮੈਂ ਵੱਧ ਵੀ ਤਾਂ ਕਿਹਾ, ਐਂਡ ਆਮ ਆਲਸੋ ਸੇਇੰਗ ਇਟਸ ਟ੍ਰੀਟੇਬਲ।
ਲਿਸਨ ਲੱਗ ਗਿਆ ਪਤਾ 6 ਮਹੀਨੇ ਨੇ ਬਸ ਤੁਸੀਂ ਪਹਿਲਾਂ 6 ਮਹੀਨੇ ਕਿਹਾ ਨਾ ਬਸ ਖਤਮ 6 ਮਹੀਨੇ ਨੇ ਨਵਦੀਪ ਓਨਲੀ 6 months ਨਵਦੀਪ ਲਿਸਨ ਟੂ God bless him. ਚਾਹ ਤਾਂ ਪੀ ਲਓ ਪਾਪਾ ਮੈਂ ਚੱਲਿਆ ਕੰਮ ਤੇ ਪਾਪਾ ਲੇਟ ਹੋ ਰਿਹਾ ਮੈਂ ਹੈਲੋ ਨਵਦੀਪ ਆਰ ਯੂ देयर ਨਵਦੀਪ ਡਾਕਟਰ ਸੇਖੋਂ ਬੋਲ ਰਿਹਾ ਮੈਨੂੰ ਪਤਾ ਤੂੰ ਕਿਉਂ ਨਹੀਂ ਬੋਲ ਰਿਹਾ ਆਈ ਹੈਵ ਆਲਰੇਡੀ ਟੋਲਡ ਤੈਨੂੰ ਆਪਰੇਸ਼ਨ ਕਰਵਾ ਲੈਣਾ ਚਾਹੀਦਾ ਹੈ ਤੇਰੇ ਬ੍ਰੇਨ ਟਿਊਮਰ ਦਾ ਇਲਾਜ ਹੈ ਤੇ ਇਲਾਜ ਨਾਲ ਬਚਣ ਦੇ ਚਾਂਸਸ ਵੀ ਨੇ ਨਹੀਂ ਤਾਂ 6 ਮਹੀਨੇ ਤੋਂ ਵੱਧ ਜ਼ਿੰਦਗੀ ਨਹੀਂ ਹੈ ਤੇਰੀ ਆਈ ਹੋਪ ਤੂੰ ਮੇਰੀ ਗੱਲ ਨੂੰ ਸੀਰੀਅਸਲੀ ਲਵੇਂਗਾ ਓਕੇ ਟੇਕ ਕੇਅਰ ਠੀਕ ਹੋ ਮੰਮੀ ਨਹੀਂ ਕਰਨਾ ਸੀ ਫੋਨ ਤਾਂ ਮੈਂ ਕੰਮ ਕਰਕੇ ਲੇਟ ਹੋ ਗਿਆ ਸੌਰੀ ਮੰਮੀ ਮੈਂ 2 ਦਿਨ ਹੋ ਗਏ ਤੂੰ ਦੂਰੋਂ ਕਿ ਨਹੀਂ ਗੱਲ ਕਰ ਸਕਦਾ ਹੈ ਸਾਰਾ ਦਿਨ ਮੰਮੀ ਮੰਮੀ ਕਰਦਾ ਰਹਿਣਾ ਜਵਾਕ ਆ ਤੂੰ ਇੱਥੇ ਫੋਨ ਤੇ ਗੱਲ ਕਰਨ ਆਉਣਾ ਜਾਂ ਕੰਮ ਕਰਨਾ ਉਹ ਕੀ ਹੋ ਗਿਆ ਭਰਾਵਾ ਠੀਕ ਆ ਤੂੰ ਨਹੀਂ ਹੈਗਾ ਠੀਕ ਮੈਂ ਬਿਮਾਰ ਆ ਮੈਂ ਪਾਗਲ ਆ ਮੈਂਟਲ ਆ ਹੈ ਇਲਾਜ ਦੱਸ ਮੈਨੂੰ ਜੇ ਹੈ ਇਲਾਜ ਤਾਂ ਗੁੱਡ ਮਾਰਨਿੰਗ ਜਲੀ ਗੁੱਡ ਮਾਰਨਿੰਗ ਜੀ ਉਹ ਸਰਦਾਰ ਜੀ ਤੁਸੀਂ ਟਿਫਨ ਦੇ ਦਿੰਦੇ ਜੀ ਮੈਂ ਫੜਾਇਆ ਉਹਨਾਂ ਜਾ ਕੇ ਸੌਰੀ ਜਲੀ ਅੱਜ ਉਹ ਟਿਫਨ ਟੁਫਨ ਵਾਲਾ ਕੰਮ ਹੈ ਨਹੀਂ ਉਸ ਦਿਨ ਗਲਤੀ ਨਾਲ ਸ਼ਰਾਦਾ ਦਾ ਟਿਫਨ ਮੈਂ ਲੈ ਗਿਆ ਉਹ ਮੇਰੇ ਵਾਲਾ ਲੈ ਗਈ ਦੇਖਣ ਨੂੰ ਦੋਵੇਂ ਇੱਕੋ ਜਿਹੇ ਨੇ ਨਾ ਉਹ ਗੱਲ ਸੁਣ ਹਾਂਜੀ ਆ ਜਾ ਪੈਸੇ ਤਾਂ ਤੂੰ ਅੱਜ ਵੀ ਕਮਾ ਸਕਦਾ ਹੈ ਉਹ ਥੱਲੇ ਪਾਰਕਿੰਗ 'ਚ ਕੂੜੇ ਦਾ ਬਹੁਤ ਸਾਰਾ ਢੇਰ ਲੱਗਿਆ ਪਿਆ ਤੂੰ ਇਹ ਸਾਰੀਆਂ ਬੋਤਲਾਂ ਨੂੰ ਜੇ ਇਕੱਠਾ ਕਰਕੇ ਇੱਕ ਬੈਗ 'ਚ ਪਾ ਕੇ ਜੇ ਰੱਖ ਦੇ ਤਾਂ ਮੈਂ ਤੈਨੂੰ $100 ਦੇ ਸਕਦਾ ਸਭ ਤੋਂ ਖਤਰਨਾਕ ਸਿਕਾ ਬਲਦੇਵ ਜੀ ਇਹ ਡਰੱਗੀ ਲੋਕੀ ਨਹੀਂ ਕੰਮ ਕਰ ਸਕਦੇ
ਸਭ ਤੋਂ ਖਤਰਨਾਕ ਹੁੰਦਾ ਹੈ ਆਪਣੇ ਹਾਸੇ ਤੇ ਬੇਫਿਕਰੀ ਥੱਲੇ ਦੁੱਖ ਤਕਲੀਫ ਨੂੰ ਲੁਕੋ ਕੇ ਰੱਖਣਾ। ਪੁੱਤ, ਮੈਂ ਤੇਰੀ ਮਨਪਸੰਦ ਮੈਗੀ ਬਣਾਈ ਹੈ। ਮੈਂ ਬਹੁਤ ਖੁਸ਼ ਹਾਂ ਪਾਪਾ, ਤੁਸੀਂ ਖਾਣਾ ਵੀ ਸ਼ੁਰੂ ਕਰਤਾ ਤੇ ਆਪਦੀ ਚੁੱਪ ਵੀ ਤੋੜਤੀ। ਖਾਓ ਪਾਪਾ। ਐਡੀ ਬੜੀ ਬਿਮਾਰੀ ਮੈਨੂੰ ਦੱਸਿਆ ਕਿਉਂ ਨਹੀਂ? ਓਏ ਤੇਰੇ ਵਿੱਚ ਮੇਰਾ ਕੀ ਬਣੂਗਾ? ਕਿਵੇਂ ਜਾਊਂਗਾ ਮੈਂ? ਪੁੱਤ, ਮੈਂ ਕਿਹਦੇ ਕੋਲ ਰਹੂੰ? ਹਿੰਮਤ ਹੀ ਨਹੀਂ ਪਈ ਪਾਪਾ ਦੱਸਣ ਦੀ। ਮੇਰਾ ਮਰਨਾ ਨਹੀਂ ਕੋਈ ਰੋਕ ਸਕਦਾ। ਓਏ ਨਾ ਕਹਿ, ਪੁੱਤ ਮੈਂ ਵੀ ਨਹੀਂ ਤੇਰੇ ਬਿਨਾਂ ਜਿਉ ਸਕਦਾ। ਕੋਈ ਨਾ, ਵੀਰਾ ਤੇ ਭੈਣ ਹੈਗੇ ਆ, ਉਹਨਾਂ ਕੋਲ ਚੱਲਾਂਗੇ ਸਵੇਰੇ। ਖਾਓ। ਉਹ ਕਾਹਤੋਂ ਮੇਰੇ ਪੁੱਤ ਦਾ ਵੈਰੀ ਹੋ ਗਿਆ ਤੂੰ? ਤੁਸੀਂ ਸਿਰਫ ਮੇਰੇ ਨਾਂ ਦੇ ਫਾਦਰ ਹੋ ਤੇ ਮੇਰਾ ਛੋਟਾ ਬ੍ਰਦਰ ਮੇਰੇ ਲਈ ਐਗਜ਼ਿਸਟ ਨਹੀਂ ਕਰਦਾ। ਇਹ ਕੱਲ ਮਰਦਾ ਅੱਜ ਮਰ ਜੇ, ਮੈਂ ਤੁਹਾਨੂੰ ਨਹੀਂ ਰੱਖ ਸਕਦਾ। ਬਥੇਰੇ ਓਲਡ ਏਜ ਹੋਮ ਨੇ, ਪੈਸੇ ਭਰੋ ਤੇ ਰਹੋ। ਬਹੁਤ ਪੈਸੇ ਸੇਵ ਕੀਤੇ ਤੁਸੀਂ, ਲਓ ਪੈਸੇ ਦੀ ਹੈਲਪ ਹੁਣ। ਕੁਝ ਗਲਤ ਨਹੀਂ ਕਿਹਾ ਵੱਡੇ ਵੀਰੇ ਨੇ। ਅਸੀਂ ਅੱਜ ਤੁਹਾਡੀ ਦੋਵਾਂ ਦੀ ਸ਼ਕਲ 3 ਸਾਲ ਬਾਅਦ ਦੇਖੀ ਹੈ। ਆਫਟਰ 3 ਇਅਰਸ ਤੁਸੀਂ ਸਾਡੇ ਕਿਸੇ ਫੰਕਸ਼ਨ 'ਚ ਨਹੀਂ ਆਏ। ਨੈਵਰ ਹੈਲਪਡ ਅਸ ਇਨ ਆਰ ਟਫ ਟਾਈਮਸ। ਸੌਰੀ। ਮੈਨੂੰ ਦੁੱਖ ਹੈ ਨਵਦੀਪ ਦੀ ਬਿਮਾਰੀ ਦੇ ਡਰਾਮੇ ਦਾ, ਬਟ ਕੱਲ ਤੱਕ ਪਿਓ ਭਰਾ ਨੇ ਸਾਡੀ ਬਾਤ ਵੀ ਨਹੀਂ ਪੁੱਛੀ ਤੇ ਹੁਣ ਮੇਰੇ ਵੀ ਹੱਥ ਖੜੇ ਨੇ। ਆਮ ਸੌਰੀ, ਆਈ ਕਾਂਟ ਹੈਲਪ ਯੂ। ਪਹਿਲਾਂ ਤਾਂ ਪਾਪਾ ਹੀ ਪਾਗਲਪਨ ਦਾ ਡਰਾਮਾ ਕਰਦੇ ਸੀ, ਹੁਣ ਇਹਨੇ ਵੀ ਟਿਊਮਰ ਦਾ ਡਰਾਮਾ ਸਟਾਰਟ ਕਰਤਾ। ਰੋਕ ਪੁੱਤ ਗੱਡੀ, ਸਾਈਡ ਤੇ ਲਾ ਇੱਥੇ।
ਤੇਰੀ ਬਿਮਾਰੀ ਦਾ ਕੋਈ ਇਲਾਜ ਨਹੀਂ? तेरे तो बिना रहना बहुत औखा है। मैं तो रुड़ के मर जाऊं। इस तो चंगा है तेथों पहला मैं ही मर जा। ਤੁਹਾਨੂੰ ਘਰੇ ਲਾ ਕੇ ਮੈਂ ਕੰਮ ਤੇ ਵੀ ਜਾਣਾ। ਅੱਜ ਸੱਚੜੇ ਹੈ। ਚੱਲ ਗੁਰੂ ਘਰ ਚੱਲਦੇ ਹਾਂ। ਮੇਰੀ ਅਰਦਾਸ ਕਰਾਉਣ ਆ ਜਾ। ਬੋਲੋ ਭਾਈ। ਬਾਬਾ ਜੀ ਅਰਦਾਸ ਕਰਾਉਣੀ ਸੀ। ਦੱਸੋ ਭਾਈ ਕੀ ਅਰਦਾਸ ਕਰਾਉਣੀ ਹੈ? ਅਰਦਾਸ ਇਹ ਹੈ ਕਿ ਹਾਂ ਉਹ ਮੇਰੇ ਵੀ ਕਿ ਉਹ ਬੋਲੋ ਭਾਈ। ਅਰਦਾਸ ਕਰਾਉਣ ਵੇਲੇ ਝਿਜਕੀ ਤਾਂ ਥੋੜਾ ਹੁੰਦਾ ਹੈ। ਬਾਬਾ ਜੀ ਅਰਦਾਸ ਇਹ ਕਰਾਉਣੀ ਸੀ ਕਿ ਵਾਹਿਗੁਰੂ ਜੀ ਮੇਰੇ ਪਿਤਾ ਸਰਦਾਰ ਰਾਜਾ ਸਿੰਘ ਜੀ ਨੂੰ 1 ਮਹੀਨੇ ਦੇ ਅੰਦਰ ਅੰਦਰ ਮੌਤ ਦੇ ਦੇਣ। ਤੁਹਾਡਾ ਦਿਮਾਗ ਠੀਕ ਹੈ? ਅਰਦਾਸ ਤੰਦਰੁਸਤੀ ਤੇ ਲੰਮੀ ਉਮਰ ਲਈ ਕੀਤੀ ਜਾਂਦੀ ਹੈ। ਇਹ ਕੀ ਪਾਪ ਕਰਨ ਲੱਗੇ ਤੁਸੀਂ? ਨਾਲੇ ਤੁਸੀਂ ਸੋਚ ਵੀ ਕਿਵੇਂ ਲਿਆ ਵੀ ਮੈਂ ਅਰਦਾਸ ਕਰੂੰਗਾ? ਬਾਬਾ ਜੀ ਮੇਰੇ ਲਈ ਇਹ ਪਾਪ ਨਹੀਂ ਪੁੰਨ ਹੈ। ਆਪਣੇ ਕਹੇ ਦੀ ਵਾਹਿਗੁਰੂ ਤੋਂ ਮਾਫੀ ਮੰਗੋ, ਪ੍ਰਸ਼ਾਦ ਲਓ ਤੇ ਘਰ ਨੂੰ ਜਾਓ। ਅਰਦਾਸ ਤਾਂ ਬੰਦੇ ਦੀ ਸੁੱਖ ਸ਼ਾਂਤੀ ਲਈ ਹੁੰਦੀ ਹੈ ਤੇ ਸਾਡੀ ਸੁੱਖ ਸ਼ਾਂਤੀ ਇਸ ਗੱਲ 'ਚ ਹੈ ਬਈ ਮੈਂ ਤੇਰੇ ਨਾਲੋਂ ਪਹਿਲਾਂ ਮਰਨਾ ਹੈ। ਕੁਝ ਖਾ ਪੀ ਕੇ ਜਾਂ ਕੁਝ ਹੋਰ ਕਰਕੇ ਮਰਨ ਦੀ ਹਿੰਮਤ ਨਹੀਂ ਮੇਰੇ 'ਚ। ਜਾਂ ਤਾਂ ਮੈਨੂੰ ਕੋਈ ਮਾਰ ਦੇ। ਆਪਾਂ ਕਿਹੜੇ ਚੱਕਰਾਂ 'ਚ ਪੈ ਗਏ? ਆਪਾਂ ਮਰਨਾ ਤਾਂ ਮੈਂ ਆ, ਤੁਸੀਂ ਕਿਉਂ ਮਰਨਾ? ਮੇਰੇ ਕੋਲ ਤੂੰ ਇਕੱਲਾ ਹੈ ਤੇ ਤੈਥੋਂ ਬਿਨਾਂ ਮੈਨੂੰ ਕੋਈ ਮਾਰਦਾ ਕਿਉਂ ਨਹੀਂ? ਤੁਹਾਨੂੰ ਕੋਈ ਕਿਉਂ ਮਾਰੂਗਾ ਤੇ ਕੌਣ ਮਾਰੂਗਾ? ਕੌਣ ਮਾਰੂਗਾ ਕਿ ਹੁਣ ਮੈਂ ਦੱਸੋ ਕਿੱਥੋਂ ਲੱਭਾਂ ਬੰਦਾ? ਹੈਗਾ ਬੰਦਾ ਇੱਕ। ਇੱਥੇ ਰਹਿਣ ਲੱਗਣਾ ਹੁਣ। ਤੁਹਾਡੇ ਲਈ ਤਾਂ ਆ ਵੀ ਬੈਟਰ ਦੋਨਾਂ ਲਈ। ਖਰਚਾ ਬਹੁਤ ਬਚ ਜਾਣਾ, ਬਹੁਤ ਤੁਹਾਡਾ ਫਾਇਦਾ ਹੋਣਾ। ਨਾ ਗੈਸ ਦਾ ਨਾ ਇਲੈਕਟ੍ਰਿਸਿਟੀ ਦਾ ਖਰਚਾ ਕੋਈ ਨਹੀਂ, ਬਚਤ ਹੀ ਬਚਤ। ਮੈਂ ਕਹਿੰਦਾ ਉੱਥੇ ਵੇਚ ਦੋ। ਊਂ ਵੀ ਤਾਂ ਇੱਕ ਦੂਜੇ ਦੇ ਮੰਜਿਆਂ ਤੇ ਚੜ੍ਹ ਕੇ ਜੇ ਸੌਂਦੇ ਹੋ ਤੁਸੀਂ, ਹੈ ਖਰਚਾ ਬਚੂ। ਨਾਲੇ ਜਿਹੜੇ ਪੈਸੇ ਬਚਣਗੇ ਨਾ ਉੱਧਰ ਘਰ ਵੇਚ ਕੇ ਉਹ ਜੇਬ 'ਚ ਪਾ ਕੇ ਸਾਂਭ ਕੇ ਰੱਖਿਓ। ਨਾਲ ਜਾਣਗੇ ਜਾਣ ਵੇਲੇ ਨਾਲ, ਉੱਥੇ ਚੰਗੀ ਸੀਟ ਮਿਲੂਗੀ ਉੱਤੇ। ਇਹ ਹੈ ਉਹ ਬੰਦਾ ਜਿਹਦੀ ਮੈਂ ਗੱਲ ਕਰਦਾ ਸੀ। ਜੋਲੀ ਆਪਣਾ $20 ਤਾਂ ਮੰਗਦਾ ਫਿਰਦਾ। $1000 ਪਿੱਛੇ ਤਾਂ ਵੈਸੇ ਬੰਦਾ ਮਾਰ ਦੂ ਹੈ। ਇਹਦੇ ਨਾਲ ਕਰਦੇ ਗੱਲ। ਪਹਿਲਾਂ ਨਾ ਮੈਂ ਬਹੁਤ ਖੁਸ਼ ਹੋਇਆ ਸੀ ਵੀ ਤੂੰ ਮੈਨੂੰ ਮਿਲਣਾ ਹੈ ਫਸਟ ਟਾਈਮ ਇੱਥੇ, ਪਰ ਤੂੰ ਆਇਆ ਕਾਹਦੇ ਲਈ ਹੈ? ਆਪਣੇ ਪਿਓ ਨੂੰ ਮਰਵਾਉਣ ਲਈ? ਤੈਨੂੰ ਮੈਂ ਕਾਤਲ ਦੇਖਦਾ। ਐਮ ਆਈ ਕਿਲਰ? ਜੋਲੀ ਰਿਕੁਐਸਟ। ਜੋਲੀ ਰਿਕੁਐਸਟ ਨਾਲੇ ਹੋਰ
ਦੇਖ ਸ਼ਰਾਬੀ ਆ, ਹਰਾਮਖੋਰ ਆ, ਬੇਲੜ ਆ, ਗੈਰ ਜ਼ਿੰਮੇਵਾਰ ਆ, ਪਰ ਕਾਤਲ ਨਹੀਂ ਹੋ ਸਕਦਾ। ਬੰਦਾ ਨਹੀਂ ਮਾਰ ਸਕਦਾ ਮੈਂ। ਦਬਾਓ ਦਬਾਓ। ਹਾਂ ਪਿਓ ਮਰਵਾਉਣਾ। ਓਏ ਓਏ ਲਿਸਨ ਬੈਕ, ਕਮ ਬੈਕ, ਲਿਸਨ ਲਿਸਨ। ਪਾਪਾ ਮਰਵਾਉਣਾ ਤੂੰ? ਸ਼ਹਿਰ 'ਚ ਨਾ ਬਹੁਤ ਬੰਦੇ ਨੇ ਜਿਹੜੇ ਪੈਸੇ ਲੈ ਕੇ ਬੰਦੇ ਮਾਰਦੇ ਆ। ਤੂੰ ਕਿਸੇ ਨੂੰ ਸੁਪਾਰੀ ਦੇ ਦੇ ਆਪਣੇ ਪਿਓ ਦੀ। ਵੈਸੇ ਵੀ ਤੁਸੀਂ ਕਿਹੜਾ ਜਿਉਂਦਿਆਂ ਚੋਂ ਮਾਰੇ ਹੋਏ ਹੋ ਤੁਸੀਂ। ਮਰੇ ਨੂੰ ਮਾਰਨਾ ਕੀ ਔਖਾ ਯਾ ਆ ਆਏ ਜਾਲੇ 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 ਮੈਂ ਲਿਸਨਿੰਗ ਯਾਲੇ ਸਭ ਤੋਂ ਖਤਰਨਾਕ ਹੁੰਦਾ ਹੈ ਉਹਨਾਂ ਨਾਲ ਜਾਣ ਪਛਾਣ ਹੋਣਾ ਜਿਹੜੇ ਜ਼ਿੰਦਗੀ ਨਾਲ ਰੁੱਸੇ ਹੋਏ ਹੁੰਦੇ ਨੇ, ਹੈ ਨਾ? ਪਾਪਾ ਕਿੱਥੇ ਚੱਲੇ? ਸੁਪਾਰੀ ਦੇਣ ਚੱਲੇ ਆਪਣੀ। ਕਿਉਂ? ਆਖੇ ਕਿਉਂ? ਉਹ ਤੈਨੂੰ ਮੈਂ ਕਿਹਾ ਸਰਜਰੀ ਕਰਵਾ ਲੈ, ਤੂੰ ਕਿਹਾ ਮੈਂ ਸਰਜਰੀ ਨਾਲ ਵੀ ਨਹੀਂ ਬਚਣਾ। ਫਿਰ ਮੇਰੇ ਜਿਉਣ ਦਾ ਮਤਲਬ ਹੈ ਕੋਈ? ਓਏ ਪੁੱਤ, ਮੈਂ ਆਪਣੇ ਜਿਉਂਦੇ ਜੀ ਤੇਰੀ ਮੌਤ ਨਹੀਂ ਦੇਖ ਸਕਦਾ। ਤੂੰ ਕਦੇ ਮੇਰੀ ਗੱਲ ਨਹੀਂ ਮੋੜੀ। ਮੇਰੇ ਵਰਗਾ ਬਣ ਗਿਆ ਤੂੰ। ਮੇਰੇ ਪਾਗਲਪਨ ਦੇ ਡਰਾਮੇ, ਮੇਰਾ ਕੰਜੂਸਪਣਾ, ਮੇਰਾ ਰੁੱਖਾਪਨ ਸਭ ਕੁਝ ਜਰ ਗਿਆ ਤੂੰ। ਮੇਰਾ ਪੁੱਤ ਬਣ ਕੇ ਮੇਰੀ ਇੱਕ ਗੱਲ ਹੋਰ ਮੰਨ ਲੈ, ਮੈਨੂੰ ਮਾਰ ਦੇ ਜਾਂ ਮਰਵਾ ਦੇ ਕਿਸੇ ਕੋਲੋਂ। ਓਏ ਜਾਂ ਫਿਰ ਕੋਈ ਬੰਦਾ ਲੱਭ ਲੈ ਜਿਹੜਾ ਮੈਨੂੰ ਮਾਰ ਸਕੇ। ਮੋਪਾ ਤੁਸੀਂ ਕੀ ਸਮਝ ਰੱਖਿਆ ਦੋਨੋਂ ਪਿਓ ਪੁੱਤ ਨੇ ਮੈਨੂੰ? ਮੈਂ ਮਰਦ ਬੰਦੇ ਮਾਰਦਾ, ਤੁਹਾਡੇ ਵਰਗੇ ਚੂਹੇ ਨਹੀਂ। ਆਪਣੀ ਸੁਪਾਰੀ ਆਪ ਹੀ ਦੇਣ ਆ ਗਿਆ। ਦਫਾ ਹੋ ਜਾ ਇੱਥੋਂ, ਨਹੀਂ ਦੋਨਾਂ ਨੂੰ ਠੋਕ ਦੂੰ। ਹਾਂ ਦੋਨਾਂ ਨੂੰ ਮਾਰ ਦੋ, ਦੋਨੇ ਮਾਰ ਦੋ। ਅਸੀਂ ਤੈਨੂੰ ਪੂਰਾ $1000 ਦੇਵਾਂਗੇ। $1000? ਹਾਂਜੀ ਹਾਂਜੀ। ਰੇਟ ਸਿੱਟ ਰਿਹਾ ਮੇਰਾ। $50,000 ਲੈਣਾ ਮੈਂ ਬੰਦਾ ਮਾਰਨ ਦਾ। 50,000? ਚਲ ਭੱਜੋ ਇੱਥੋਂ। ਉੱਲੂ ਦੇ ਉਹ ਪੱਠੇ ਤੁਹਾਨੂੰ ਭੇਜਿਆ ਕਿ ਨਹੀਂ ਇੱਥੇ? ਓਏ ਤੂੰ ਕਿਉਂ ਮਰਵਾਉਣਾ ਆਇਆ ਮੇਰੇ ਕੋਲੋਂ? ਜੇ ਇੰਨਾ ਹੀ ਅਰਜੈਂਟ ਹੈ ਆਪ ਮਾਰ ਦੇ ਆਪਦੇ ਬੁੜੇ ਨੂੰ। ਖੜਪ ਜਾਨੀ ਜਾਨੀ ਆ ਜਾ ਪਤਾ ਜਾ। ਆਪ ਮਾਰ ਦੇ ਆਪਦੇ ਬੁੜੇ ਨੂੰ, 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 ਆਪ ਮਾਰ ਦੇ ਆਪਦੇ ਬੁੜੇ ਨੂੰ। ਪੁੱਤ ਉਹ ਸੋਚਦਾ ਕੀ ਹੈ? ਮਾਰ ਦੇ ਮੈਨੂੰ, ਹੋਰ ਕੋਈ ਰਸਤਾ ਨਹੀਂ। ਤੈਨੂੰ ਹੀ ਮਾਰਨਾ ਪੈਣਾ ਪੁੱਤ। ਤੂੰ ਨਹੀਂ ਮਾਰੇਗਾ ਤਾਂ ਹੋਰ ਕੌਣ ਮਾਰੂ? ਆ ਜਾ ਮਾਰ ਦੇ ਪੁੱਤ, ਮਾਰ ਦੇ ਮੈਨੂੰ, ਮਾਰ ਦੇ ਮੈਨੂੰ।
ਆਪਣਿਆਂ ਲਈ ਤੇ ਆਪਣੇ ਆਪ ਲਈ ਆਪ ਹੀ ਸ਼ਰਾਬ ਬਣ ਗਿਆ ਮੈਂ। ਚੰਗਾ ਸੋਹਣਾ ਕੰਮ ਕਰ ਸੀ, ਟੈਕਸੀ ਚਲਾਉਂਦਾ ਸੀ, ਪਰ ਬੋਲਣ ਲੱਗੇ ਤੇ ਕੁਝ ਕਰਨ ਲੱਗੇ ਨਹੀਂ ਸੋਚਦਾ ਸੀ। ਗੀਤ ਨੂੰ ਨਿੱਤ ਕੁੱਟਦਾ ਸੀ। ਗੀਤ ਮੇਰੀ ਵਾਈਫ ਦਾ ਨਾਂ ਹੈ। ਮੈਨੂੰ ਸਮਝਾਉਂਦੀ ਹੁੰਦੀ ਆ ਨਾ ਕਰ, ਆ ਨਾ ਕਰ, ਰੋਕਦੀ। ਮੈਨੂੰ ਚੰਗਾ ਹੀ ਨਹੀਂ ਲੱਗਦਾ ਸੀ। ਗੀਤ ਕੌਣ ਹੁੰਦੀ ਹੈ ਮੈਨੂੰ ਸਮਝਾਉਣ ਵਾਲੀ? ਨਿੱਤ ਕੁੱਟਣਾ। ਬੰਦਾ ਨਹੀਂ, ਰਾਖਸ਼ ਸੀ ਮੈਂ। ਪਰਿਵਾਰ ਛੱਡ ਕੇ ਚਲਿਆ ਗਿਆ। ਸ਼ਰਾਬ ਪੀਣ ਦੀ ਤੇ ਜੂਏ ਦੀ ਲੱਤ ਤਾਂ ਪਹਿਲਾਂ ਹੀ ਸੀ, ਫਿਰ ਹੋਰ ਵੱਧ ਗਈ। ਕਸੀਨੋ 'ਚ ਸਾਰੇ ਪੈਸੇ ਹਾਰ ਗਿਆ। ਨਾ ਸ਼ਰਾਬ ਹਟੀ ਨਾ ਜੂਆ, ਬਸ ਸਾਰਾ ਕੁਝ ਹੀ ਵਿਕ ਗਿਆ। ਖੁਸ਼ੀਆਂ ਤਾਂ ਮਿਲੀਆਂ ਸੀ, ਸਾਂਭੀਆਂ ਨਹੀਂ ਗਈਆਂ। ਹੁਣ ਤਾਂ ਦੁੱਖ ਹੀ ਦੁੱਖ ਨੇ ਸਰਦਾਰ ਜੀ। ਦੁੱਖ ਦਾ ਰਾਹ ਖੁਸ਼ੀ ਵੱਲ ਵੀ ਲੈ ਜਾਂਦਾ ਹੈ। ਖੁਸ਼ੀ ਜ਼ਿੰਦਗੀ ਦਾ ਰੌਣਕ ਮੇਲਾ ਕਿਤੇ ਨਹੀਂ ਗਵਾਚਦਾ। ਹਾਂ, ਬੰਦਾ ਗਵਾਚ ਜਾਂਦਾ ਕਿਤੇ। ਆਪਣਾ ਆਪੇ ਦੇਖਣਾ ਪੈਂਦਾ ਸੱਜਣਾ। ਜਦੋਂ ਅਸੀਂ ਆਪਣਾ ਆਪਾ ਜਾਣ ਲਿਆ, ਉਦੋਂ ਹੀ ਖੁਸ਼ੀ ਮਿਲ ਜਾਂਦੀ ਹੈ। ਮੇਰੇ ਮੰਮੀ ਪਾਪਾ ਤੇ ਵੱਡੇ ਪਾਪਾ ਤੇ ਬੇਟੇ ਐਂਡ ਵਾਈਫ ਦੀ ਅੱਜ ਤੋਂ 20 ਸਾਲ ਪਹਿਲਾਂ ਇੱਕ ਐਕਸੀਡੈਂਟ 'ਚ ਡੈਥ ਹੋ ਗਈ ਸੀ। ਮੇਰਾ ਬੇਟਾ ਇੰਦਰ ਤੇ ਇਹਦੇ ਪਾਪਾ ਅਨਵਰ ਖਾਨ ਬੈਸਟ ਫਰੈਂਡ ਸੀ। ਐਕਸੀਡੈਂਟ 'ਚ ਦੋਵੇਂ ਹੀ ਚਲੇ ਗਏ ਤੇ ਬਚ ਗਈ ਇਹ। ਨਾ ਕੋਈ ਮੇਰਾ ਰਿਹਾ ਤੇ ਨਾ ਇਹਦਾ। ਸ਼ਾਇਦ ਅਸੀਂ ਇੱਕ ਦੂਜੇ ਵਾਸਤੇ ਬਚ ਗਏ। ਹੁਣ ਸਾਡਾ ਦੋਹਾਂ ਦਾ ਰਿਸ਼ਤਾ 3 ਧਰਤੀਆਂ ਨਾਲ ਜੁੜਿਆ ਹੋਇਆ ਹੈ। ਇੰਡੀਆ, ਪਾਕਿਸਤਾਨ ਤੇ ਕੈਨੇਡਾ। ਤੁਸੀਂ ਇੱਕ ਵਾਰ ਆਪਣੀ ਵਾਈਫ ਨੂੰ ਫੋਨ ਕਰਿਓ। ਮਾਫੀ ਮੰਗਣ ਨਾਲ ਤੇ ਮਾਫ ਕਰਨ ਨਾਲ ਸਭ ਠੀਕ ਹੋ ਜਾਂਦਾ ਹੈ। ਹੈਲੋ ਗੀਤ, ਬੋਲ। ਗੀਤ ਮੈਂ ਤਾਂ ਨਹੀਂ ਕਹਿੰਦਾ ਤੂੰ ਵਾਪਸ ਆ ਜਾ, ਪਰ ਮੈਂ ਆਪਣੇ ਤੇ ਸ਼ਰਮਿੰਦਾ ਬਹੁਤ ਆ। ਹੋ ਸਕੇ ਤਾਂ ਮੈਨੂੰ ਮਾਫ ਕਰ ਦੀ ਯਾਰ। ਅੱਜ ਨਸ਼ੇ 'ਚ ਵਧੀਆ ਮੂਡ ਦਾ ਗੇਅਰ ਪਾਇਆ ਲੱਗਦਾ ਤੂੰ। ਸੌਰੀ ਯਾਰ। ਮੈਂ ਭੁੱਲੀ ਨਹੀਂ ਮੈਂ ਤੇਰੇ ਕਰਕੇ ਕਿੰਨਾ ਰੋਈ ਆ। ਤੂੰ ਮੇਰੇ ਤੋਂ ਮੇਰੀ ਐਕਟਿੰਗ ਦਾ ਸ਼ੌਂਕ ਖੋ ਲਿਆ। ਮੇਰੀਆਂ ਝਾਂਜਰਾਂ ਤੇ ਚੂੜੀਆਂ ਨੂੰ ਹੱਥਕੜੀਆਂ ਤੇ ਬੇੜੀਆਂ 'ਚ ਬਦਲਤਾ ਤੂੰ। ਪਾਪਾ ਮੈਨੂੰ ਇੱਕ ਸੁਪਨਾ ਆਇਆ ਸੀ ਬਹੁਤ ਭੈੜਾ। ਸੁਪਨੇ 'ਚ ਮੈਂ ਤੁਹਾਨੂੰ ਰੱਸੇ ਨਾਲ ਗਲਾ ਘੁੱਟ ਕੇ ਮਾਰ ਰਿਹਾ ਸੀ ਤੇ ਤੁਸੀਂ ਮੈਨੂੰ ਕਹਿ ਰਹੇ ਸੀ ਪੁੱਤ ਮਾਰ ਦੇ ਮੈਨੂੰ, ਮਾਰ ਦੇ ਪੁੱਤ ਮਾਰ ਦੇ। ਤੈਨੂੰ ਸੁਪਨਾ ਆਇਆ ਤੂੰ ਮੈਨੂੰ ਰੱਸੇ ਨਾਲ ਮਾਰ ਰਿਹਾ ਤੇ ਮੈਂ ਤੈਨੂੰ ਕਹਿਣਾ ਮਾਰ ਦੇ ਪੁੱਤ ਮਾਰ ਦੇ। ਸੁਪਨਾ ਸੱਚ ਕਰੀਏ ਪੁੱਤ।
ਨਾਲ ਸਾਹ ਘੁੱਟ ਕੇ ਮਾਰ ਦੇ ਮੈਨੂੰ। ਪੜਦਾ ਕਿਉਂ ਨਹੀਂ? ਪੁੱਤ ਤੈਨੂੰ ਸਹੁੰ ਲੱਗੇ ਮੇਰੀ। ਓਏ ਕਿਸੇ ਹੋਰ ਦੇ ਹੱਥੋਂ ਕਿਉਂ ਮਰੀਏ? ਜਿਹੜਾ ਕੰਮ ਮੁਫਤ ਚ ਹੋ ਜੇ ਉਹ ਆਪ ਕਰ ਲੈਣਾ ਚਾਹੀਦਾ। ਹੁਣ ਸੋਚਦਾ ਕੀ ਖੜਾ? ਆ ਜਾ ਓਏ, ਆ ਜਾ, ਮਾਰ ਮੈਨੂੰ। ਪਾਗਲ ਹੋ ਗਿਆ ਸੀ, ਕਰੀ ਕੀ ਜਾਣੇ ਆ। ਇਹ ਕੰਮ ਜੋਲੀ ਕਰੂਗਾ ਹੁਣ, ਤੇ ਇੱਥੋਂ ਨਹੀਂ ਹੋਣਾ। ਉਹਨੂੰ ਪੈਸਿਆਂ ਦੀ ਲੋੜ ਹੈ, ਉਹ ਪੈਸਿਆਂ ਲਈ ਕੰਮ ਕਰੂਗਾ। ਕਹਿੰਦੇ ਕਿਸੇ ਭਿਖਾਰੀ ਨੂੰ ਰਾਜੇ ਹੋਣ ਦਾ ਸੁਪਨਾ ਦਿਖਾ ਦਿਓ, ਉਹ ਕੁਛ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। वही करूँगा। ਚੰਗਾ ਵੀ ਅੰਕਲ ਸਿਆ, ਜਿੰਨਾ ਵੀ ਆਪਣਾ ਕੌੜਾ ਮਿੱਠਾ ਸਾਥ ਸੀਗਾ ਉਹ ਨਿਭ ਗਿਆ ਵਧੀਆ। ਮੈਂ ਚੱਲਦਾ। ਆ ਤੁਹਾਡੇ ਸ਼ਾਨਦਾਰ ਅਪਾਰਟਮੈਂਟ ਦਾ ਜਿੰਨਾ ਬਚਦਾ ਕਿਰਾਇਆ ਆ ਚੱਕੋ। ਵੈਸੇ ਕਮਾਲ ਹੀ ਹੈ, ਤੁਹਾਡੇ ਵਰਗੇ ਬੰਦੇ ਨੇ ਬਿਨਾਂ ਗਿਣੀ ਡਾਲਰ ਪਾ ਲਏ ਜੇਬ 'ਚ। ਚੰਗਾ ਗੱਲ ਸੁਣ, ਕੰਮ ਤਾਂ ਵੈਸੇ ਮੇਰੇ ਕੋਲ ਵੀ ਹੈਗਾ ਤੇਰੇ ਵਾਸਤੇ ਇੱਕ। ਵੈਸੇ ਤੈਨੂੰ ਤਾਂ ਪਤਾ ਹੀ ਹੈ ਮੇਰਾ ਜੋ ਵੀ ਹੈ ਸਭ ਕੁਛ ਨਵਦੀਪ ਦਾ ਹੀ ਹੈ। ਮੈਂ ਵੈਸੇ ਪਹਿਲਾਂ ਕਦੇ ਕਦੇ ਸੋਚਦਾ ਹੁੰਦਾ ਸੀ ਆਪਣੀ ਪ੍ਰਾਪਰਟੀ ਪੈਸਿਆਂ 'ਚੋਂ ਥੋੜ੍ਹਾ ਜਿਹਾ ਹਿੱਸਾ ਆਪਣੇ ਵੱਡੇ ਮੁੰਡੇ ਤੇ ਕੁੜੀ ਨੂੰ ਦੇ ਦੂੰਗਾ, ਪਰ ਹੁਣ ਨਹੀਂ ਦੇਣੇ। ਠੀਕ ਹੈ। ਸੁਣ, ਤੂੰ ਬੰਦਾ ਬਹੁਤ ਵਧੀਆ ਹੈ। ਕਿਹਨੇ ਭੁਲੇਖਾ ਪਾਤਾ? ਨਹੀਂ ਨਹੀਂ, ਮੈਂ ਤੈਨੂੰ ਪਛਾਣ ਲਿਆ। ਬਹੁਤ ਦਿਮਾਗ ਹੈ ਮੇਰਾ, ਮੈਂ ਵਧੀਆ ਕੰਮ ਕਰਦਾ ਰਿਹਾ, ਪਰ ਨਾ ਮੈਂ ਵਸੀਅਤ ਤੇਰੇ ਨਾਲ ਲਿਖਤੀ। ਜੋ ਵੀ ਸਾਡੇ ਕੋਲ ਹੈ ਸਭ ਕੁਝ ਤੇਰੇ ਹੀ ਹੋ ਜੂ, ਬਸ ਇਹਦੇ ਤੇ ਮੇਰੇ ਦਸਤਖਤ ਕਰਨੇ ਬਾਕੀ। ਮਤਲਬ ਤੁਹਾਡੀ ਆ ਕੰਜੂਸੀ, ਉਦਾਸੀ ਤੇ ਰੂਡਨੈਸ, ਰੁੱਖਾਪਣ ਸਾਰਾ ਕੁਝ ਮੇਰੇ ਨਾਲ? ਨਹੀਂ, ਸਾਡੇ ਤੁਹਾਡੇ ਮਰਨ ਤੋਂ ਬਾਅਦ ਸਾਰੀ ਪ੍ਰਾਪਰਟੀ ਪੈਸਾ ਤੇਰਾ। ਬਸ ਤੂੰ ਨਵਦੀਪ ਤੇ ਮਰਨ ਤੋਂ ਪਹਿਲਾਂ ਮੈਨੂੰ ਮਾਰ ਦੇ। ਤਾਂ ਕੋਈ ਬੜਾ ਵਧੀਆ ਨਹੀਂ ਅੰਕਲ, ਪਰ ਮੈਨੂੰ ਸੋਚਣ ਦਾ ਟਾਈਮ ਦੇ। सोच ले और तुम मान रहे। ਤੇਰੇ ਪਿਤਾ ਸ਼੍ਰੀ ਨੂੰ ਮਾਰਨ ਤੋਂ ਪਹਿਲਾਂ, ਮਤਲਬ
ਮਰਡਰ ਕਰਨ ਤੋਂ ਪਹਿਲਾਂ ਇਹਦਾ ਤੇ ਆ ਪੇਪਰ ਤੇ ਤੇਰੇ ਸਾਈਨ ਲੈਣ ਤੋਂ ਪਹਿਲਾਂ ਕੁਝ ਗੱਲਾਂ ਡਿਸਕਸ ਕਰਨੀਆਂ ਬਹੁਤ ਜ਼ਰੂਰੀ ਨੇ, ਪਰ ਪੈਗ ਲਾਏ ਬਿਨਾਂ ਡਿਸਕਸ਼ਨ ਨਹੀਂ ਹੋਣੀ। ਲਾ ਲਓ ਜੀ ਫਿਰ ਪੈਗ। ਮੈਂ ਤਾਂ ਲਾਈ ਫਿਰਦਾ ਹਾਂ ਰੈਡੀ, ਤੁਹਾਨੂੰ ਲਾਉਣਾ ਪੈਣਾ, ਮੇਰੇ ਬਰਾਬਰ ਦਾ ਹੋਣਾ ਪੈਣਾ ਡਿਸਕਸ਼ਨ ਲਈ। ਅਸੀਂ ਤਾਂ ਪਰ ਅੱਜ ਤੱਕ ਟੇਸਟ ਦੇਖਿਆ ਹੀ ਨਹੀਂ। ਟੇਸਟ ਨਹੀਂ ਦੇਖਿਆ, ਟੇਸਟ ਕੀਤਾ ਜਾਂਦਾ। ਹੁਣ ਤੁਸੀਂ ਦੇਖਿਆ ਕੀ ਇੱਕ ਦੂਜੇ ਤੋਂ ਬਿਨਾਂ? ਤੂੰ ਇਹਦੀ ਬੂਥੀ ਦੇਖਦਾ ਰਹਿਣਾ, ਇਹ ਤੇਰੀ ਬੂਥੀ ਦੇਖਦਾ ਰਹਿੰਦਾ, ਦੁਨੀਆਦਾਰੀ ਨਾਲ ਤੁਹਾਡਾ ਵਾਹ ਹੀ ਕੋਈ ਨਹੀਂ। ਪੈਸਾ ਦੇਖਿਆ ਨਾ, ਉਹ ਵੀ ਤੁਸੀਂ ਸਿਰਫ ਦੇਖਿਆ ਤੇ ਕਮਾਇਆ ਹੀ ਹੈ, ਖਰਚਿਆ ਨਹੀਂ। ਨਹੀਂ ਲਾਉਣਾ ਪੈਗ ਨਾ ਲਾਓ, ਪਰ ਸਭ ਤੋਂ ਖਤਰਨਾਕ ਹੁੰਦਾ ਹੈ ਹੱਥ 'ਚੋਂ ਆਇਆ ਮੌਕਾ ਕੱਢ ਦੇਣਾ। ਆ ਫੜ ਪੇਪਰ, ਜਾਣੇ ਆ। ਨਹੀਂ ਇੱਕ ਮਿੰਟ, ਗੱਲ ਸੁਣੋ ਤੁਸੀਂ। ਬੈਠੋ ਬੈਠੋ, ਇੱਕ ਮਿੰਟ। ਮੰਗਾਓ ਬੋਤਲ ਤੇ ਗਲਾਸ, ਕਰੀਏ ਡਿਸਕਸ਼ਨ। ਲੈ ਜਾ। ਮੈਨੂੰ ਇੰਨੇ ਸਾਲ ਹੋ ਗਏ ਸ਼ਰਾਬ ਪੀਂਦੇ ਨੂੰ, ਮੈਂ ਅੱਜ ਤੱਕ ਇੰਨੀ ਕਿਸਮ ਦੇ ਗਲਾਸ ਤੇ ਪੈਗ ਲਾਉਣ ਤੋਂ ਪਹਿਲਾਂ ਇੰਨੀਆਂ ਡਰੀਆਂ ਸੜੀਆਂ ਬੂਤੀਆਂ ਨਹੀਂ ਦੇਖੀਆਂ। ਕਰੀਏ ਜੀ ਡਿਸਕਸ। ਕਿਹੜੀ ਖੁਸ਼ੀ 'ਚ ਓਏ, ਪੈਗ ਤਾਂ ਲਾਇਆ ਨਹੀਂ। ਇੰਨੀ ਜਿੰਨੀ ਕੁ ਪੀਤੀ ਹੈ ਤੁਸੀਂ, ਇੰਨਾ ਤਾਂ ਲੋਕ ਧਰਤੀ ਦੇ ਉੱਤੇ ਡੋਲ ਦਿੰਦੇ ਹੁੰਦੇ ਨੇ, ਐਂ ਛਿੱਟਾ ਦੇ ਦਿੰਦੇ ਹੁੰਦੇ ਨੇ। ਖਿੱਚੋ ਪਹਿਲਾਂ ਪੂਰਾ ਖਿੱਚੋ, ਅੱਖਾਂ ਮੀਚ ਕੇ। ਆਦਤ ਪਊਗੀ ਹੌਲੀ ਹੌਲੀ, ਪਰ ਜਦੋਂ ਨੂੰ ਆਦਤ ਪੈਣੀ ਆ ਉਦੋਂ ਤੁਹਾਡਾ ਕੰਮ ਹੋ ਜਾਣਾ। ਹੁਣ ਕਰੀਏ ਡਿਸਕਸ। ਕਿਉਂ ਜੀ ਕਰੀਏ ਡਿਸਕਸ? ਇੰਨੀ ਬਦਤਮੀਜ਼ੀ ਨਾਲ ਕਦੇ ਮੈਂ ਕੋਈ ਸ਼ਰਾਬ ਪੀਂਦਾ ਨਹੀਂ ਦੇਖਿਆ। ਮੈਂ ਸ਼ਰਾਬ ਵਾਲਾ ਗਲਾਸ ਹੱਥ 'ਚ ਲਈ ਬੈਠਾ ਵੀ ਪੜਿਆਵਾਂਗੇ, ਚੀਅਰਸ ਕਰਾਂਗੇ। ਤੁਸੀਂ ਪਿਓ ਪੁੱਤ ਜਮਾ ਹੀ ਸਲੀਕਾ ਹੀ ਨਹੀਂ, ਆਈ ਖਿੱਚ ਕੇ। ਕੋਈ ਨਾ ਦੁਆਰੇ ਪਾ ਲਾਣੇ ਆਪਾਂ। ਇਹ ਗਲਿਆਸ ਨਾ ਪੜਿਆਈ ਦੇ ਹੁੰਦੇ ਆ, ਚੀਅਰਸ ਕਰੀਦਾ ਹੁੰਦਾ, ਫੇਰ ਬਣਦੀ ਹੈ ਗੱਲ। ਲਓ ਜੀ ਆ ਜਾਓ, ਚੀਅਰਸ ਕਰੋ। ਅੱਖਾਂ ਮੀਚ ਕੇ ਖਿੱਚੋ। ਮੂੰਹ ਸਲੋਣਾ ਕਰੋ, ਮੂੰਹ ਸਲੋਣਾ। ਆ ਲਓ। ਹੁਣ ਤਾਂ ਫਿਰ ਡਿਸਕਸ ਕਰ ਲਈਏ ਜੀ। ਇੱਕ ਪੈਗ ਹੋਰ ਹੈ। ਤੈਨੂੰ ਹੁਣ ਫਿਕਰ ਪਿਆ ਮੌਤ ਦਾ ਵੀ ਮਰ ਜਾਣਾ? ਤੈਨੂੰ ਵੀ ਹੈ ਵੀ ਮੈਂ ਮਰ ਜਾਣਾ? ਮਰਨਾ ਤਾਂ ਉਹਦੀ ਤੈਅ ਹੋ ਜਾਂਦਾ ਜਦੋਂ ਆਪਾਂ ਜੰਮਦੇ ਆ, ਪੈਦਾ ਹੁੰਨੇ ਆ, ਬੌਰਨ ਟਾਈਮ। ਫਿਕਸ ਤਾਂ ਹੈਗੀ ਹੋਏ ਨਾ ਮੌਤ, ਕਿਨੇ ਕਿਸ ਦਿਨ ਮਰ ਜਾਣਾ। ਹੋ ਸਕਦਾ ਮੈਂ ਗੱਲਾਂ ਕਰਦਾ ਇੱਥੇ ਹੀ ਲੜਕ ਜਾ, ਪਟਾਕਾ ਪੈ ਜੇ। ਹੋ ਸਕਦਾ ਤੇਰਾ ਪਾਪਾ ਜੀ ਇੱਥੇ ਹੂੰ ਕਰਦਾ, ਡਿਸਕਸ ਕਰਦਾ। ਹੋ ਸਕਦਾ ਵੀ ਤੂੰ 6 ਮਹੀਨੇ ਤੋਂ ਪਹਿਲਾਂ ਹੀ ਮਰ ਜੇ। ਹੋ ਸਕਦਾ ਤੂੰ ਨਾ ਹੀ ਮਰੇ, ਲੇਟ ਹੋ ਜੇ ਤੇਰਾ ਮਰਨਾ ਹੈ। ਦੇਖੋ ਬਹੁਤ ਬੰਦੇ ਗੱਲਾਂ ਕਰਦੇ ਸੁੱਤੇ ਪਏ ਦੁਨੀਆ ਤੋਂ ਫੁਰ ਹੋ ਜਾਂਦੇ ਆ। ਕੋਈ ਉਮਰ ਦਾ ਹਿਸਾਬ ਕਿਤਾਬ ਨਹੀਂ, ਕੀ ਪਤਾ ਕਦ ਪੈ ਜਾਣਾ ਏ ਠਾ ਪਟਾਕਾ ਸਾਹਾਂ ਦਾ। ਹਾਂ, every day is last day. Yes. Oh, uncle, look at me. What is yes? What is yes? ਇਹਨੂੰ ਪਤਾ ਲੱਗਿਆ ਵੀ ਤੇਰੇ ਮੁੰਡੇ ਨੇ ਮਰ ਜਾਣਾ। ਇਹਨੂੰ ਬਿਮਾਰੀ ਹੈ ਜੀ ਲੱਗੀ ਹੈ, ਨਹੀਂ ਲੱਗਣੀ ਚਾਹੀਦੀ, ਪਰ ਹੁਣ ਆ ਗਈ ਬਿਮਾਰੀ। ਮੰਨ ਲਓ ਮਰ ਜਾਣਾ ਤੇ ਤੂੰ ਮਰਨ ਕਰਕੇ ਤੈਨੂੰ ਲੱਗਿਆ ਵੀ ਤੂੰ ਕੱਲਾ ਰਹਿ ਜਾਏਗਾ। ਡਰ ਗਿਆ ਤੂੰ ਹੈ? ਕੱਲੇ ਰਹਿਣ ਦੇ ਡਰ ਤੋਂ ਤੂੰ ਆਪਣੀ ਮੌਤ ਦਾ ਪ੍ਰਬੰਧ ਮੇਰੇ ਨਾਲ ਕਰਾਉਣ ਨੂੰ ਫਿਰਦਾ। ਕਿਉਂ ਬਈ ਕੱਲੇ ਰਹਿਣ 'ਚ ਤੈਨੂੰ ਮੌਤ ਪੈਂਦੀ ਹੈ? ਦੇਖੋ ਜੋਲੀ ਵੀਰੇ, ਵੀਰ ਜੋਲੀ ਵੀਰ
Look at your son. He calling me brother. ਵੀਰਾ ਉਹ ਦੇਖੋ ਇਹ ਜਿਹੜੇ ਲੋਕਾਂ ਦਾ ਰਿਸ਼ਤੇ ਨਾਤੇ ਯਕੀਨ ਹੀ ਨਹੀਂ, ਉਹ ਰਿਸ਼ਤੇ ਕਰ ਰਹੇ ਨੇ ਵੀਰੇ। ਬਈ ਇਸ ਖੁਸ਼ੀ ਦੇ ਮੌਕੇ 'ਚ ਤੇ ਨਵੀਂ ਸ਼ੁਰੂਆਤ ਦੀ ਖੁਸ਼ੀ ਵਿੱਚ ਜਸ਼ਨ ਹੋਣਾ ਚਾਹੀਦਾ। ਬਾਹਰ ਜਾ ਕੇ ਖਾਣਾ ਪੀਣਾ ਚਾਹੀਦਾ। ਮੈਂ ਤਾਂ ਕਹਿੰਦਾ ਬੋਨ ਫਾयर ਹੋਣੀ चाहिए, फुल फन। आज की रात जश्न होगा, मरने से पहले जिया जाएगा। चलो फिर उठो, चेंज योर क्लोथ, नवे कपड़े पाओ, बाहर चलांगे। नवे कपड़े पाओ, पैसे कटो ਜਿਹੜੇ ਸਾਂਭੇ ਹੋਏ ਨਾ ਬੈਠੋ ਦੇ ਥੱਲੇ ਹੈ ਜੇਬਾਂ 'ਚ ਪਾਓ, ਫੁੱਲ ਖਰਚੇ ਹੋਣਗੇ। चलो 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 चलो, आज की रात जश्न होगा, मरने से पहले जिया जाएगा। आज की रात जश्न होगा, मरने से पहले जिया जाएगा। पापा कसूरवार है। दिस मैन इज कसूरवार, दोषी एंड गिल्टी। स्कूल टाइम तो ही इन्होंने मैनू ऐसे लैसन दिते भी मैं उल्लू दा पट्ठा बन गया। यस राइट जॉली। आई बिकेम उल्लू दा पट्ठा। खोता, घट खाना, घट पीना, घट बोलना। ਇਹਦੀ ਲਾਈਫ ਦੀ ਐਸੀ ਦੀ ਤੈਸੀ ਗੱਲ आप जी ने। देखो, गंदी मिट्टी, गंदी खाद खुराक ਤੇ ਲੋੜ ਤੋਂ ਵੱਧ ਕਟਿੰਗ ਨੇ ਬੂਟੇ ਦਾ ਸਤਿਆਨਾਸ਼ ਕਰਤਾ। ओए होए होए, क्या पोएटिक डायलॉग मारे सर, कमाल कमाल। सल्यूट है ਤੁਹਾਨੂੰ, सल्यूट है। ਤੁਹਾਨੂੰ ਵੀ ਸਲੂਟ ਜੀ, ਤੁਹਾਨੂੰ ਵੀ ਸਲੂਟ। अब ਮੈਨੂੰ ਵੈਸੇ ਜਦ ਮੈਂ 10ਵੀਂ ਚ ਪੜ੍ਹਦਾ ਸੀ ਉਦੋਂ ਹਫਤਾ ਲਿਖਦਾ ਹੁੰਦਾ ਸੀ। ਪੋਇਟਰੀ? ਯੈਸ। ਉਦੋਂ ਮੈਂ ਇੱਕ ਕੁੜੀ ਨੂੰ ਪਿਆਰ ਵੀ ਕਰਦਾ ਸੀ। ਪਿਆਰ? ਕੁੜੀ ਨੂੰ ਪਿਆਰ? ਕੁੜੀ ਨੂੰ ਪਿਆਰ ਕਰਦਾ ਸੀ ਪਾਪਾ ਤੇਰਾ? ਇਹ ਪੁਰਾਣੀ ਗੱਲ ਹੈ। ਹਾਂ। ਉਹਨੂੰ ਚੀਜ਼ਾਂ ਵੀ ਲਿਆ ਕੇ ਦਿੰਦਾ ਸੀ। ਚੀਜ਼ਾਂ? ਮੈਂ ਪੈਸੇ ਖਰਚਦਾ ਸੀ। ਨਹੀਂ ਨਹੀਂ ਨਹੀਂ, ਦੇਖੋ ਅੰਕਲ, ਸੌਰੀ, ਇਹ ਗੱਲ ਨਹੀਂ ਮੰਨੀ ਜਾ ਸਕਦੀ। ਨਹੀਂ ਨਹੀਂ, ਮੈਂ ਸਹੁੰ ਖਾ ਸਕਦਾ, ਯਕੀਨ ਕਰੋ, ਮੰਨ ਲਓ। ਮੰਨ ਲੈਂਦੇ ਹਾਂ, ਮੰਨ ਲੈਂਦੇ ਹਾਂ। ਬੜੀ ਵਧੀਆ ਜ਼ਿੰਦਗੀ ਲੰਘ ਰਹੀ ਸੀ। ਫਿਰ ਕੀ, ਇੱਕ ਦਿਨ ਬਾਪੂ ਨੇ ਉਹ ਜੁੱਤੀ ਫੇਰੀ, ਉਹ ਸ਼ਤਰੌਲ ਕੀਤੀ, ਸਬਕ ਸਿਖਾਤਾ। ਕਹਿੰਦਾ ਪੈਸਾ ਬਚਾਓ, ਰਿਸ਼ਤੇ ਭਜਾਓ। ਪੈਸੇ ਬਚਾਓ, ਰਿਸ਼ਤੇ ਭਜਾਓ, ਕੁਛ ਨਹੀਂ ਰੱਖਿਆ। ਤੁਸੀਂ ਐਂ ਸਮਝ ਲਓ ਵੀ ਉਹਦੀ ਸ਼ਤਰੌਲ ਨੇ ਬੰਦਾ ਬਣਾਤਾ। ਮਤਲਬ ਤੁਸੀਂ ਬੰਦੇ ਹੋ? ਉਹ ਨਹੀਂ ਯਾਰ, ਮੇਰਾ ਮਤਲਬ ਅੱਜ ਪਤਾ ਲੱਗਿਆ ਬਈ ਅਸੀਂ ਤਾਂ ਬੰਦੇ ਹੀ ਨਹੀਂ। ਇੱਕ ਮਿੰਟ ਬਾਪੂ, ਤੂੰ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਮੇਰੀ, ਖਤਮ ਕਰਤੀ ਮੇਰੀ ਜ਼ਿੰਦਗੀ ਤੋਂ। सेम ईयर, सेम टू यू। ਤੂੰ ਵੀ ਇਦਾਂ ਹੀ ਕੀਤਾ ਮੇਰੇ ਨਾਲ ਪਾਪੇ। ਪੈਸੇ ਬਚਾਓ, ਰਿਸ਼ਤੇ ਭਜਾਓ। ਕੋਈ ਗੱਲ ਬਣੀ? ਯਾਰ ਹੋਰ ਚੰਗਾ ਭਲਾ ਇੰਨਾ ਵਧੀਆ ਥਾਂ ਹੈ, ਸਵਰਗ ਵਰਗੀ ਥਾਂ ਨਾ, ਗੱਲਾਂ ਹੈ ਕਰਕੇ ਨਰਕ ਨਾ ਬਣਾਓ। ਇੱਥੋਂ ਨਿਕਲਦੇ ਆ ਕਿਤੇ ਹੋਰ ਚੱਲਦੇ ਆ। ਖਿੱਚੋ 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 ਖਿੱਚੋ, ਅੱਖਾਂ ਮੀਚ ਕੇ ਖਿੱਚੋ ਪੈਕ। ਚਲੋ 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 ਚਲੋ, ਬਚਾ ਕੇ ਕਿਤੇ ਪਹਿਲਾਂ ਹੀ ਹੋ ਜੇ ਕੰਮ। ਚਲੋ ਚਲੋ ਚਲੋ। ਤੁਹਾਡਾ ਦਿੱਤਾ ਕੰਮ ਤਾਂ ਮੈਂ ਇਹੋ ਜਿਹਾ ਕਰੂੰ ਵੀ ਲੋਕੀ ਕਹਿਣਗੇ ਜੌਲੀ ਨੇ ਇਹ ਕੀ ਕਰਤਾ। ਹੈਲੋ, ਹਾਂ ਬੇਬੀ। ਓਏ ਤੈਨੂੰ ਕਿੰਨੀ ਵਾਰ ਕਿਹਾ ਹੈ ਰਾਤ ਨੂੰ ਫੋਨ ਨਾ ਕਰਿਆ ਕਰ। ਓਏ ਖਨੌਰੀ ਦਿਨ ਹੈ, ਟੋਰਾਂਟੋ 'ਚ ਤਾਂ ਰਾਤ ਹੈ। ਓਏ ਨਾਲੇ ਮੈਨੂੰ ਮਰਵਾਏਗੀ।
ਅੱਜ ਨਹੀਂ ਮੈਂ ਘਰ ਜਾਂਦਾ। ਕੱਲ ਸਮਝਿਆ ਕਰ ਯਾਰ। ਉਹ ਸਾਰੀ ਉਮਰ ਘਰੇ ਰਿਹਾ। ਓਏ ਅੱਜ ਇਸੇ ਹੋਟਲ 'ਚ ਕਮਰਾ ਬੁੱਕ ਕਰਕੇ ਰਹੂੰਗਾ। ਅੱਗ ਲਾ ਕੇ ਫੂਕ ਦੂੰ ਰੁਪਈਆਂ ਨੂੰ। ਡਾਲਰ ਬ్రో ਡਾਲਰ। ਯੈਸ ਓਕੇ ਅੰਕਲ ਜੀ ਓਕੇ। ਗੁੱਡ ਨਾਈਟ ਬਾਏ। ਯਾਰ ਤੈਨੂੰ ਕਿੱਥੇ ਕਿਹਾ ਬਾਈ? ਓਏ ਤੇਰੇ ਪਾਪੇ ਦਾ ਤਾਂ 10ਵੀਂ ਕਲਾਸ 'ਚ ਇਸ਼ਕ ਹੋ ਗਿਆ ਸੀ, ਤੂੰ ਨਹੀਂ ਕਦੇ ਕੀਤਾ ਓਏ ਇਸ਼ਕ ਵਾਲਾ ਲਵ? ਪਾਪਾ ਨੇ ਮੈਨੂੰ ਇੱਕ ਲੈਸਨ ਦਿੱਤਾ ਸੀ ਕਿ ਔਰਤ ਦਾ ਦੂਜਾ ਨਾਮ ਧੋਖਾ ਹੈ, ਲਾਲਚ ਹੈ। ਔਰਤ ਬੰਦੇ ਨੂੰ ਫੇਲ ਕਰਨ ਲਈ ਬਣੀ ਹੈ। ਨਹੀਂ 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 ਨਵਦੀਪ ਸਿੰਘ, ਮੈਂ ਵੀ ਇਹੀ ਸੋਚਦਾ ਸੀ, ਪਰ ਜੋ ਔਰਤ ਹੈ ਨਾ, ਔਰਤ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਖੁਸ਼ੀ ਲਿਆਉਣ ਵਾਲੀ, ਜਿਹਨੂੰ ਔਰਤ ਦਾ ਪਿਆਰ ਮਿਲ ਜਾਂਦਾ ਨਾ। ਵੀਰੇ ਪਰ ਮੈਂ ਜਿੱਥੇ ਕੰਮ ਕਰਦਾ ਉੱਥੋਂ ਦੀ ਮਾਲਕਨ ਮੈਨੂੰ ਪਿਆਰ ਕਰਦੀ ਹੈ। ਝੂਠਾ ਸੌਂ ਲੱਗੇ ਪਾਪਾ ਦੀ। ਆਹ ਖਾਈ ਜਾ ਸੌ ਝੂਠੇ ਪਾਪਾ ਦੀ। ਪਾਪਾ ਝੂਠੀ ਸੌ ਨਾਲ ਮਰਦਾ ਮਰ ਜਾ, ਤੂੰ ਵੀ ਤਾਂ ਤੇਰੇ ਪਾਪਾ ਨੂੰ ਮਾਰਨਾ ਹੀ ਹੈ। ਕੌਣ ਮਾਰੂ ਮੇਰੇ ਪਾਪਾ ਨੂੰ? ਹੱਥ ਲਾ ਕੇ ਦਿਖਾਵੇ ਕੋਈ ਮਾਈ ਦਾ ਲਾਲ ਮੇਰੇ ਪਾਪਾ ਨੂੰ। ਵਾਹ ਸਦਕੇ ਤੇਰੇ। ਚੀਜ਼ ਖਿੱਚ ਖਿੱਚ ਖਿੱਚੋ, ਪੀਓ ਪੀਓ ਪੀਓ। Jolly, I love you. I love you, Jolly. ਓ ਥੈਂਕ ਯੂ, ਓ ਥੈਂਕ ਯੂ ਭਰਾ, ਥੈਂਕ ਯੂ। ਜਿਹੜਾ ਤੂੰ ਕਹਿ ਰਿਹਾ ਨਾ ਮੈਨੂੰ ਆਈ ਲਵ ਯੂ, ਇਹ ਆਈ ਲਵ ਯੂ ਤੂੰ ਕਹਿ ਉਹਨੂੰ ਸ਼ਹਿਰਾਜ਼ਾ ਨੂੰ। ਜਿਹੜੀ ਤੂੰ ਦੱਸਦਾ ਸੀ ਨਾ ਗੁਲਾਬ ਦੇ ਫੁੱਲ ਰੱਖ ਜਾਂਦੀ ਹੈ ਗੱਡੀ ਦੇ ਵਿੱਚ, ਉਹ ਜਿਹੜੇ ਫੁੱਲ ਸਿੱਟੇ ਸੀ ਪਰ ਅੰਦਰ ਖਿੜੇ ਹੋਏ ਫੁੱਲ ਨੇ ਨਾ, ਉਹਨੂੰ ਕਹਿ ਜਿਹੜੀ ਕੰਪਨੀ ਦੀ ਮਾਲਕ ਹੈ, ਉਹ ਤੇਰੇ ਦਿਲ ਦੀ ਮਾਲਕ ਬਣਨੀ ਚਾਹੀਦੀ ਹੈ। ਅੱਜ ਸੌਣ ਤੋਂ ਪਹਿਲਾਂ, ਗੁੱਡ ਨਾਈਟ ਤੋਂ ਪਹਿਲਾਂ ਉਹਨੂੰ ਕਹਿ ਆਈ ਲਵ ਯੂ। ਹੈ ਹੈ Jolly. ਹੈ Jolly. ਸ਼ਾਜਾ ਗੁੱਡ ਨਾਈਟ I love ਤੋਂ you. ਪਹਿਲਾਂ, ਗੁੱਡ ਨਾਈਟ ਤੋਂ ਪਹਿਲਾਂ ਉਧਰ ਆਈ ਲਵ ਯੂ। ਨਹੀਂ ਸ਼ਰਾਜ਼ਾ ਨੂੰ ਆਈ ਲਵ ਯੂ, ਸ਼ਰਾਜ਼ਾ ਨੂੰ ਆਈ ਲਵ ਯੂ। ਆਈ ਲਵ ਯੂ ਗੀਤ, ਆਈ ਲਵ ਯੂ। I love you, ਸ਼ਹਿਰਾਜ਼ਾ। I love you. ਤੂੰ ਬਹੁਤ ਪਿਆਰੀ ਹੈ। You are so beautiful, so beautiful. Nice ਵੀ ਬਹੁਤ ਹੈ। I love you, ਸ਼ਹਿਰਾਜ਼ਾ। Love you. ਨਵਦੀਪ, ਤੂੰ ਪਿਛਲੇ 10 ਮਿੰਟ ਤੋਂ ਇਹੀ ਦੁਹਰਾ ਰਿਹਾ। ਤੂੰ ਡਰੰਕ ਹੋਇਆ ਲੱਗਦਾ। Yes, yes. ਅੱਜ ਮੈਂ ਰੱਜ ਕੇ ਸ਼ਰਾਬ ਪੀਤੀ। ਕਿਉਂ? ਕਿਉਂਕਿ ਮੈਂ ਪਹਿਲੀ ਵਾਰੀ ਪੀਤੀ ਹੈ। ਕਿਉਂਕਿ ਮੈਂ ਪਹਿਲੀ ਵਾਰੀ ਪਿਆਰ ਕੀਤਾ ਹੈ। ਕਿਉਂਕਿ ਮੈਂ ਪਹਿਲੀ ਵਾਰੀ ਹੱਸਿਆ ਅੱਜ। I love you, ਸ਼ਹਿਰਾਜ਼ਾ। I love you. ਤੂੰ ਬਹੁਤ ਪਿਆਰੀ ਹੈ, ਬਹੁਤ ਪਿਆਰੀ ਹੈ, ਬਹੁਤ 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 ਪਿਆਰੀ ਹੈ। ਕਿਉਂਕਿ ਮੈਂ ਤਾਂ ਤੈਨੂੰ ਬਹੁਤ ਵਾਰ ਦੱਸਣਾ ਚਾਹਿਆ, ਪਰ ਤੂੰ ਸਮਝਿਆ ਹੀ ਨਹੀਂ, ਸੁਣਿਆ ਹੀ ਨਹੀਂ ਮੈਨੂੰ। ਹੈਲੋ ਹੈਲੋ ਨਵਦੀਪ, ਹੈਲੋ।
ਰਾਜਾ ਸਿੰਘ ਜੀ ਸ਼ੁਕਰੀਆ। ਰਾਤ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਸਾਰੀ ਪ੍ਰਾਪਰਟੀ ਬੈਂਕ ਬੈਲੈਂਸ ਦੀ ਬਿੱਲ ਮੇਰੇ ਨਾਮ ਕਰਤੀ, ਮਤਲਬ ਮੈਂ ਤੁਹਾਡੇ ਸਾਈਨ ਲੈ ਲਏ ਰਾਤ। ਸੋ ਮੈਂ ਆਪਣਾ ਕੰਮ ਤੁਹਾਨੂੰ ਮਾਰ ਮਕਾਉਣ ਵਾਲਾ ਆਪ ਕਰਾਂ ਜਾਂ ਕਿਸੇ ਤੋਂ ਕਰਵਾਵਾਂ, ਉਹ ਹੁਣ ਮੇਰੀ ਜ਼ਿੰਮੇਵਾਰੀ ਹੈ। ਉੱਠ ਫਿਕਰ ਨਾ ਕਰਿਓ, ਹੁਣ ਤੁਹਾਡੀ ਮੌਤ ਮੇਰੀ ਜ਼ਿੰਦਗੀ ਹੈ। ਤੁਹਾਡੀ ਇੱਛਾ ਜ਼ਰੂਰ ਪੂਰੀ ਹੋਊਗੀ, ਪਰ ਜੇ ਤੁਸੀਂ ਨਹੀਂ ਮਰਨਾ ਚਾਹੁੰਦੇ ਤਾਂ ਸਹੀ 11 ਵਜੇ ਆ ਕੇ ਇਸ ਐਡਰੈਸ ਤੇ ਮਿਲੋ। ਤੈਨੂੰ ਹਾਸਾ ਆ ਰਿਹਾ? ਹੋਰ ਤੁਹਾਡੇ ਵਰਗਾ ਬੰਦਾ ਜਿਹੜਾ ਪਾਣੀ ਵੀ ਸੋਚ ਸਮਝ ਕੇ ਪੀਂਦਾ ਹੈ, ਹੈਲੋ ਵੀ ਅਸੀਂ ਸੋਚ ਸਮਝ ਕੇ ਬੋਲਦੇ ਹਾਂ, ਤੇ ਅੱਜ ਸਾਡੇ ਤੇ ਇਹ ਦਿਨ ਆ ਗਿਆ ਵੀ ਤੁਸੀਂ ਆਪਣੀ ਵੇਲੀ ਕਿਸੇ ਹੋਰ ਦੇ ਨਾਮ ਕਰਤੀ, ਉਹ ਵੀ ਬਿਨਾਂ ਕੁਝ ਸੋਚੇ ਸਮਝੇ। ਓਏ ਸ਼ਰਾਬ ਦੇ ਨਸ਼ੇ 'ਚ ਹੋ ਗਿਆ ਯਾਰ ਸਾਰਾ ਕੁਝ, ਪਰ ਉਦੋਂ ਤਾਂ ਤੂੰ ਵੀ ਸਹਿਮਤ ਸੀ। ਨਾ ਪਲਾਨ ਇਹ ਸੀ ਕਿ ਪੇਪਰ ਮੇਰੇ ਕੋਲੇ ਰਹਿਣਗੇ, ਤੁਹਾਡੇ ਮਰਨ ਤੋਂ ਬਾਅਦ ਮੈਂ ਉਸ ਨੂੰ ਪੇਪਰ ਨਹੀਂ ਦਊਂਗਾ, ਪਾੜ ਕੇ ਸਿੱਟੂੰਗਾ। ਪਰ ਹੁਣ ਮੈਂ ਮਰਨਾ ਹੀ ਨਹੀਂ ਚਾਹੁੰਦਾ। ਜਦ ਮਰਨਾ ਹੀ ਨਹੀਂ ਤਾਂ ਫਿਰ ਵਸੀਅਤ ਕੈਂਸਲ। ਮਰਨਾ ਕੈਂਸਲ, ਵਸੀਅਤ ਕੈਂਸਲ, ਵਾਹ, ਅਗਲਾ ਹੁਣ ਤੁਹਾਨੂੰ ਮਰਨ ਮਰਾਉਣ ਨੂੰ ਫਿਰਦਾ। ਕੋਈ ਨਹੀਂ, ਸੋਚਦੇ ਹਾਂ ਕੁਛ ਨਾ ਕੁਛ, ਦੇਖਦੇ ਹਾਂ। ਹਾਂਜੀ, ਆਇਆ ਸੀ ਜੌਲੀ। ਕਹਿੰਦਾ ਸੀ 11 ਵਜੇ ਦਾ ਟਾਈਮ ਸੀ, ਹੁਣ ਟਾਈਮ ਓਵਰ। ਨਾਲੇ ਉਹ ਬਹੁਤ ਖੁਸ਼ ਸੀ, ਕਹਿੰਦਾ ਇੱਕ ਦਾਨੀ ਪੁਰਸ਼ ਨੇ ਮੈਨੂੰ ਪ੍ਰਾਪਰਟੀ ਤੇ ਪੈਸਾ ਦਿੱਤਾ ਹੈ। ਪੈਸੇ ਕੁਝ ਹੋਰ ਕਹਿ ਕੇ ਜਾਂ ਦੱਸ ਕੇ ਨਹੀਂ ਗਿਆ ਜੀ? ਕਹਿੰਦਾ ਸੀ ਮੈਂ ਕਿਸੇ ਦੇ ਦੁੱਖ ਕੱਟਣੇ ਹੈ, ਉਹਦਾ ਪ੍ਰਬੰਧ ਕਰਨਾ ਛੇਤੀ। ਕਿਸੇ ਡੈਨੀ ਨਾਮ ਦੇ ਬੰਦੇ ਕੋਲ ਗਿਆ ਹੈ। ਡੈਨੀ ਨੂੰ ਕਿੱਥੇ ਲੱਭਿਆ ਜੀ? ਐਡਰੈਸ ਤੇ ਕੇ ਗਿਆ ਮੈਨੂੰ ਡੈਨੀ ਦਾ। ਕਹਿੰਦਾ ਜੇ ਕੋਈ ਮਿਲਣ ਆਵੇ ਆ ਐਡਰੈਸ ਤੇ ਦੀ ਤੇ ਕਹਿ ਦਵੀਂ ਵੀ ਡੈਨੀ ਕੰਮ ਕਰੂਗਾ। ਤੁਸੀਂ ਇੱਥੇ ਇਕੱਲੇ ਰਹਿੰਦੇ ਹੋ? ਤੁਹਾਨੂੰ ਕੋਈ ਇਤਰਾਜ਼? ਨਹੀਂ ਇਤਰਾਜ਼ ਨਹੀਂ, ਮੈਂ ਤੇ ਪੁੱਛਦਾ ਸੀ ਕਿ ਤੁਹਾਡੀ ਫੈਮਿਲੀ ਤੇ ਬਾਕੀ ਮੈਂਬਰ। ਮੈਂ ਇਕੱਲੀ ਰਹਿੰਦੀ ਆ। ਤੁਹਾਨੂੰ ਡਰ ਨਹੀਂ ਲੱਗਦਾ? ਡਰ ਕਿਸ ਗੱਲ ਦਾ? ਗੀਤ, ਮੈਂ ਤੈਨੂੰ ਕੈਮਰੇ ਅੱਗੇ ਤੇ ਸਟੇਜ ਉੱਤੇ ਐਕਟਿੰਗ ਕਰਨ ਤੋਂ ਰੋਕਦਾ ਰਿਹਾ। ਅੱਜ ਮੈਂ ਰਿਕੁਐਸਟ ਕਰ ਰਿਹਾ, ਰੀਅਲ ਲਾਈਫ ਦੇ ਵਿੱਚ ਐਸੀ ਐਕਟਿੰਗ ਕਰ ਜੇ ਆਪਣੀ ਦੋਨਾਂ ਦੀ ਲਾਈਫ ਬਣ ਜੇ। ਅਸਾਂ ਨਹੀਂ ਜੋਬਨ ਰੁੱਤੇ ਮਰਨਾ, ਨਾ ਹੀ ਤੁਰਨਾ ਭਰੇ ਭਰਾਏ, ਅਸੀਂ ਪਰਾਉਣੇ ਰੱਬ ਦੇ ਲੋਕੋ ਧਰਤੀ ਉੱਤੇ ਆਏ। ਅਸਾਂ ਨਹੀਂ ਜੋਬਨ ਰੁੱਤੇ ਮਰਨਾ, ਨਾ ਹੀ ਤੁਰਨਾ ਭਰੇ ਭਰਾਏ, ਅਸੀਂ ਪਰਾਉਣੇ ਰੱਬ ਦੇ ਲੋਕੋ ਧਰਤੀ ਉੱਤੇ ਆਏ, ਧਰਤੀ ਉੱਤੇ ਆਏ। ਡੈਨੀ ਹੋਮਲੈਸ? ਡੈਨੀ but not homeless. This is my home. ਜੌਲੀ ਕਿੱਥੇ ਆ ਵੀਰੇ? ਜੌਲੀ go and gone. ਕਿੱਥੇ? Don't know. ਪਾਗਲ ਹੋ ਗਿਆ ਜੌਲੀ। ਮੈਨੂੰ ਕਹਿੰਦਾ ਬੰਦਾ ਮਾਰ ਦੇ ਇੱਕ, ਮੈਂ ਮੂੰਹ ਮੰਗੇ ਡਾਲਰ ਦੇਵਾਂਗਾ। ਮੈਂ ਕਿਹਾ ਜੌਲੀ ਵੀਰ, ਬੰਦਾ ਮਾਰਨਾ ਸਾਡੇ ਹੱਥ ਕਿੱਥੇ, ਉਹ ਤਾਂ ਨਾਲੇ ਮੈਂ ਕਿਉਂ ਮਾਰਾਂ ਕਿਸੇ ਨੂੰ, ਮੈਂ ਤਾਂ ਡੇਲੀ ਆਪਣੀ ਲੰਮੀ ਉਮਰ ਦੀਆਂ ਅਰਦਾਸਾਂ ਕਰਦਾ। ਲੰਮੀ ਉਮਰ ਇਸ ਹਾਲਾਤ 'ਚ? ਹਾਲਾਤ ਨੂੰ ਕੀ ਹੋਇਆ, ਸਰੀਰ ਢਕਿਆ ਹੋਇਆ, ਪੈਣ ਨੂੰ ਬਿਸਤਰ ਹੈ, ਨੱਚਣ ਨੂੰ ਧਰਤੀ ਹੈ, ਖਾਣ ਪੀਣ ਨੂੰ ਲੋਕ ਦੇ ਜਾਂਦੇ ਨੇ, ਹੋਰ ਕੀ ਚਾਹੀਦਾ? ਦੀਪਕ, ਜੌਲੀ ਤਾਂ ਸਾਡੇ ਪਿੱਛੇ ਪੈ ਗਿਆ, ਉਹਨਾਂ ਮਾਰ ਕੇ ਹਟੂਗਾ। ਮੈਨੂੰ ਕੋਲ ਲੈ ਕੇ ਚਲ ਪੁੱਤ ਘਰ ਚਲੀਏ। ਅਸੀਂ ਪਰਾਉਣੇ ਰੱਬ ਦੇ ਲੋਕੋ
ਗੱਡੀ ਅੱਗੇ ਡਰਾਈਵ ਵਿੱਚ ਪਾਰਕ ਕਰ ਲੈਣ ਦੋ, ਇੱਥੇ ਟਿਕਟ ਮਿਲ ਜਾਣੀ ਆ, ਵੱਡਾ ਜੁਰਮਾਨਾ ਹੋਊ। ਟਿਕਟ ਮਿਲਦੀ ਮਿਲ ਜਾਣ ਦੇ, ਜੁਰਮਾਨਾ ਹੁੰਦਾ ਹੋ ਜਾਣ ਦੇ। ਮੈਨੂੰ ਆਪਣੀ ਜਾਨ ਬਚਾਉਣ ਦੀ ਪਈ ਹੈ, ਤੈਨੂੰ ਟਿਕਟਾਂ ਦੀ ਪਈ ਹੈ। ਕੋਈ ਉਸੂਲ ਨਹੀਂ, ਕੋਈ ਕਾਨੂੰਨ ਨਹੀਂ। ਹਾਂ ਰੱਬਾ, ਕਿਹਦਾ ਫੋਨ ਹੈ? ਕਿਹਦਾ? ਜੌਲੀ ਦਾ। ਜੌਲੀ ਦਾ, ਲੈ ਮੈਂ ਗੱਲ ਕਰਦਾ। ਜੌਲੀ, ਜੌਲੀ ਪੁੱਤ ਜੌਲੀ ਪੁੱਤ ਕਿੱਥੇ ਆ ਤੂੰ? ਮੈਂ ਜਿੱਥੇ ਮਰਜੀ ਹਾਂ ਬਾਈ, ਤੁਸੀਂ ਕੀ ਲੈਣਾ? ਜੌਲੀ ਪੁੱਤ ਆਪਾਂ ਬਹਿ ਕੇ ਗੱਲ ਕਰਦੇ ਹਾਂ। ਬਹਿ ਕੇ ਕੀ ਗੱਲ ਕਰਨੀ ਆ ਅੰਕਲ ਜੀ, ਤੁਹਾਡੇ ਮਰਨ ਦਾ ਇੰਤਜ਼ਾਮ ਹੋ ਗਿਆ। ਜੌਬ ਡਨ, ਬਾਏ। ਮਰਨ ਦਾ ਇੰਤਜ਼ਾਮ ਹੋ ਗਿਆ? ਹਾਂਜੀ ਹਾਂ, ਟੈਨਸ਼ਨ ਨਹੀਂ ਜੌਲੀ ਲੈਣੀ। ਪੁੱਤ ਮੇਰੀ ਹੈਲੋ ਹੈਲੋ, ਉਹ ਕਰਤਾ ਫੋਨ ਓਏ ਰੱਬਾ, ਉਹ ਕਹਿੰਦਾ ਤੇਰਾ ਇੰਤਜ਼ਾਮ ਹੋ ਗਿਆ। ਜੌਲੀ ਕਹਿੰਦਾ ਤੇਰਾ ਇੰਤਜ਼ਾਮ ਹੋ ਗਿਆ। ਓਏ ਨਵਦੀਪ, ਓਏ ਆਪਾਂ ਚੱਲੀਏ ਕਿਤੇ। ਓਏ ਮੈਂ ਮਰਨਾ ਨਹੀਂ ਚਾਹੁੰਦਾ, ਓਏ ਮੈਂ ਨਹੀਂ ਮਰਨਾ। ਉਹ ਪੁੱਤ ਚੱਲੋ ਕਿਤੇ ਚੱਲੀਏ। ਉਹ ਮੈਂ ਨਹੀਂ, ਪੁੱਤ ਚੱਲ। ਹੈਲੋ ਜੌਲੀ, ਜੌਲੀ। ਮੈਂ ਸ਼ਰਾਜ਼ਾ ਗੱਲ ਕਰਦੀ ਹਾਂ। ਸ਼ਰਾਜ਼ਾ? ਕੌਣ ਸ਼ਰਾਜ਼ਾ? ਰੋਜ਼ਸ ਵਾਲੀ ਸ਼ਰਾਜ਼ਾ, ਜਿੱਥੇ ਤੂੰ ਕੰਮ ਕਰਦਾ ਹੈ। ਉਹ ਸੌਰੀ ਸ਼ਰਾਜ਼ਾ ਜੀ, ਉਹ ਮੈਂ ਬਿਜ਼ੀ ਹੋਣ ਕਰਕੇ ਕਾਲੀ ਚ ਕਹਿ ਗਿਆ ਕਿ ਕੌਣ ਸ਼ਰਾਜ਼ਾ। ਓਕੇ, ਕੱਲ ਰਾਤ ਤੂੰ ਕਿਹਾ ਸੀ ਵੀ ਆਪਾਂ ਅੱਜ ਲੌਂਗ ਡਰਾਈਵ ਤੇ ਜਾਵਾਂਗੇ। ਮੈਂ ਕਿਹਾ ਸੀ? ਨਹੀਂ ਜੀ। ਮਤਲਬ ਮੈਂ ਝੂਠ ਗੱਲ ਕਰਦੀ ਹਾਂ? ਤੂੰ ਕਿਹਾ ਸੀ ਆਪਾਂ ਦੋਵੇਂ ਕਿਤੇ ਦੂਰ ਚਲਾਂਗੇ। ਦੋਵੇਂ ਜਾਵਾਂਗੇ ਦੂਰ? ਹਾਂਜੀ। ਸੌਰੀ ਸ਼ਰਾਜ਼ਾ ਜੀ, ਰਾਤੀ ਮੈਂ ਡਰਿੰਕ ਕੀਤੀ ਹੋਣ ਕਰਕੇ ਹੁਣ ਮੈਂ ਬਿਜ਼ੀ ਹਾਂ। ਆਪਾਂ ਫੇਰ ਗੱਲ ਕਰਦੇ ਹਾਂ। ਰਾਤੀ ਮੈਂ ਜੋ ਵੀ ਕਿਹਾ ਉਹਦੇ ਲਈ ਮੈਂ ਮਾਫੀ ਮੰਗਦਾ। ਗੱਲ ਸੁਣ, ਉਰੇ ਆ। ਜੇ ਕੁੜੀ ਹੁਣ ਤੈਨੂੰ ਘੁੰਮਣ ਜਾਣ ਨੂੰ ਕਹੂਗੀ ਨਾ, ਤੂੰ ਜਵਾਬ ਨਾ ਦੇ। ਕਹੀਂ ਕਿ ਮੇਰਾ ਫਾਦਰ ਵੀ ਨਾਲ ਜਾਊਗਾ। ਆਪਾਂ ਵੈਸੇ ਵੀ ਜਾਨ ਬਚਾਉਣ ਲਈ ਕਿਤੇ ਤਾਂ ਜਾਣਾ ਹੀ ਸੀ। ਕੁੜੀ ਲੈ ਜਾਊਗੀ ਆਪਾਂ ਨੂੰ, ਨਾਲੇ ਤਾਂ ਗੈਸ ਦੇ ਪੈਸੇ ਬਚਣਗੇ, ਨਾਲੇ ਜਾਨ ਬਚੂ। ਚੱਲ ਡਿੱਗੀ ਖੋਲ। ਕਿਉਂ? ਓਏ ਡਿੱਗੀ ਖੋਲ। ਓਏ ਜੌਲੀ ਮੇਰੀ ਮੌਤ ਦਾ ਸਮਾਨ ਬਣਿਆ ਫਿਰਦਾ, ਛੇਤੀ ਖੋਲ। ਕੁੜੀ ਦੇ ਹੁਣ ਤੱਕ ਲੁਕੋ ਕੇ ਰੱਖ ਮੈਨੂੰ। ਖੋਲ ਛੇਤੀ, ਖੋਲ ਦੇ ਛੇਤੀ। ਓਏ ਆਪਣੇ ਬਾਪ ਨੂੰ ਲੁਕੋ ਕੇ ਰੱਖ। ਓਏ ਕਰ ਵੀ ਦੇ ਬੰਦ ਹੁਣ। ਉਹ ਕੁੜੀ ਨੂੰ ਫੋਨ ਕਰ, ਛੇਤੀ ਆਵੇ। ਉਹ ਕੁੜੀ ਨੂੰ ਕਹੀਂ ਮੇਰਾ ਪਾਪਾ ਗੱਲਾਂ ਕਰਕੇ ਮੈਂ ਰਹੂੰ, ਆਪਾਂ ਨਾਲ ਲੈ ਚੱਲਦੇ ਆ। ਉਹ ਨਹੀਂ ਤਾਂ ਮੈਨੂੰ ਟੈਨਸ਼ਨ ਰਹੂ। ਹੈਲੋ ਸ਼ਰਾਜ਼ਾ ਜੀ। ਅੰਕਲ ਦਾ ਡਰ ਤੇ ਤੇਰੀ ਚੁੱਪ, ਜੇ ਇਸ ਰੋਡ ਟ੍ਰਿਪ ਨੇ ਦੂਰ ਨਾ ਕੀਤੀ ਤਾਂ ਮੇਰਾ ਮੁਹੱਬਤ ਤੋਂ ਯਕੀਨ ਉੱਠ ਜਾਣਾ।
ਨਵਦੀਪ ਬਸ ਤੇਰਾ ਹੀ ਆ, ਇਕੱਠੇ ਰਹਿ ਕੇ ਮौज ਕਰਾਂਗੇ। ਧੁੱਪੇ ਛਾਵੇਂ ਨਾਲ ਖੜਾਂਗੇ। Yes. Yes! 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 ਤੈਨੂੰ ਪਤਾ ਇਹ ਸਭ ਮੈਂ ਸੁਪਨੇ 'ਚ ਦੇਖਦੀ ਹੁੰਦੀ ਸੀ। ਇਸ ਵਕਤ ਮੇਰਾ ਦਿਲ ਕਰ ਰਿਹਾ ਕਿ ਮੈਂ ਅੱਛਾ ਜੀ, ਆ ਗਿਆ ਤੋ ਦਿਮਾਗ ਤੋਂ ਦਿਲ ਤੇ। ਹਾਂ, ਮੈਂ ਇੱਕ ਫੈਸਲਾ ਲਿਆ। ਕਿਹੜਾ ਫੈਸਲਾ? ਕੋਈ ਨਾ, ਦੱਸੂਗਾ। ਪਹਿਲਾਂ ਪਾਪਾ ਨੂੰ ਦੱਸ ਦੇ। ਪਾਪਾ, ਪਾਪਾ ਕਿੱਥੇ ਹੋ? ਪਾਪਾ ਅੰਕਲ, ਗੱਲ ਦੱਸਣੀ ਹੈ ਤੁਹਾਨੂੰ। ਅੰਕਲ, ਅੰਕਲ ਜੀ, ਪਾਪਾ, ਅੰਕਲ, ਪਾਪਾ, ਅੰਕਲ ਜੀ, ਪਾਪਾ, ਅੰਕਲ, ਪਾਪਾ, ਅੰਕਲ, ਤੇਰੇ ਫਾਦਰ ਨੇ ਖੁਦ ਤੇ ਮਰਡਰ ਦੀ ਜੌਬ ਦਿੱਤੀ ਜੌਲੀ ਨੂੰ, ਉਹ ਵੀ ਸਾਰੀ ਪ੍ਰਾਪਰਟੀ ਤੇ ਵੇਲੀ ਉਹਦੇ ਨਾਮ ਕਰਦੀ। ਐਡੀ ਵੱਡੀ ਬੇਵਕੂਫੀ। ਮੇਰਾ ਮਤਲਬ ਸਾਡੇ ਤੋਂ ਵੱਡਾ ਬੇਵਕੂਫ ਹੋਰ ਕੋਈ ਹੋ ਵੀ ਨਹੀਂ ਸਕਦਾ। ਟਿਊਮਰ ਦਾ ਨਾਮ ਸੁਣ ਕੇ ਹੀ ਮੈਂ ਤੇ ਪਾਪਾ ਹਿੱਲ ਗਏ ਸੀ। ਮਾਰਤਾ ਹੋਣਾ ਜੌਲੀ ਨੇ ਪਾਪਾ ਨੂੰ, ਮੈਂ ਵੀ ਮਰ ਜਾਣਾ, ਸਭ ਖਤਮ। ਇੰਨਾ ਨੈਗੇਟਿਵ ਕਿਉਂ ਸੋਚਦਾ? ਬੀ ਪੋਜ਼ਿਟਿਵ। ਕਹਿਣਾ ਹੀ ਆਸਾਨ ਆ, ਕਰਨਾ ਵੀ ਆਸਾਨ ਆ। ਜੇ ਤੈਨੂੰ ਲੱਗਦਾ ਵੀ ਤੂੰ ਅੱਜ ਜਾਂ ਕੱਲ੍ਹ 'ਚ ਮਰ ਹੀ ਜਾਣਾ, ਤਾਂ ਫਿਰ ਤੂੰ ਅੱਜ ਨੂੰ ਜਿਉਂਦਾ ਕਿਉਂ ਨਹੀਂ ਰਚ ਕੇ? ਜੇ ਮੇਰਾ ਨਾਮ ਹੈ ਜ਼ਿੰਦਗੀ ਤਾਂ ਮੇਰਾ ਫਰਜ਼ ਹੈ ਜੀਣਾ। ਨਹੀਂ ਹੁਣ ਸੋਚ ਕੇ ਰੁਕਣਾ ਕਿ ਪਿੱਛੇ ਕੌਣ ਛੁੱਟਦਾ। ਉਹ ਨਹੀਂ, ਮੈਨੂੰ ਮਾਰੀ ਨਾ, ਉਹ ਮਾਰੀ ਨਾ, ਮੈਨੂੰ ਛੱਡ ਦੇ, ਉਹ ਮੈਨੂੰ ਜਾਣ ਦੇ ਘਰੇ, ਸਾਰਾ ਕੁਝ ਰੱਖ ਲੈ ਮੇਰਾ, ਉਹ ਮੈਨੂੰ ਮਾਰੀ ਨਾ, ਮਾਰੀ ਨਾ, ਉਹ ਮੈਨੂੰ ਮਾਰੀ ਨਾ। सॉरी यार अंकल, गुस्से च ਉੱਚੀ ਬੋਲਿਆ ਗਿਆ। ਪਰ ਤੂੰ ਯਾਰ ਨਿਆਣਿਆਂ ਵਾਂਗੂ ਰੌਲਾ ਪਾਈ ਜਾਂਦਾ, ਨਾ ਮਾਰ ਨਾ ਮਾਰ। ਅਬ ਤੁਹਾਨੂੰ ਮਾਰਨ ਦੇ ਲਈ ਮੈਂ ਕਿੰਨੀ ਘੈਂਟ ਲੋਕੇਸ਼ਨ ਲੱਭੀ ਹੈ, ਹੈ ਬਿਊਟੀਫੁਲ। ਅਬ ਥੈਂਕਸ ਕਰੀਦਾ ਹੁੰਦਾ, ਗਿਵ ਸਮ ਰਿਸਪੈਕਟ। ਨਾਲੇ ਮੈਂ ਪ੍ਰੋਫੈਸ਼ਨਲ ਕਿਲਰ ਥੋੜੀ ਆ, ਆਪਣਾ ਕੀਤਾ ਪ੍ਰੋਮਿਸ ਨਿਭਾ ਰਿਹਾ ਤੁਹਾਡੇ ਨਾਲ। ਦੇਖ, ਤੁਸੀਂ ਆਪਣਾ ਸਾਰਾ ਪੈਸਾ ਪ੍ਰਾਪਰਟੀ ਮੇਰੇ ਨਾਂ ਕੀਤੀ। ਵਾਈ? ਬਿਕੋਜ਼ ਯੂ ਬਨ ਅ ਡਾਈ। ਮਾਰ ਹੀ ਰਿਹਾ ਨਾ ਮੈਂ। ਤੁਸੀਂ ਜਵਾਕਾਂ ਵਾਂਗੂ ਮਿਹਨਤਾਂ ਕਰਦੇ ਚੰਗੇ ਨਹੀਂ ਲੱਗਦੇ। ਉਧਰ ਮੁੰਡਾ ਤੇਰਾ ਤੈਨੂੰ ਲੱਭ ਹੀ ਜਾਂਦਾ, ਤੂੰ ਮਿਹਨਤਾਂ ਕਰੀ ਜਾਂਦਾ। ਜੇ ਹੁਣ ਤੇਰੇ ਮੁੰਡੇ ਨੂੰ ਪਤਾ ਲੱਗ ਗਿਆ ਵੀ ਤੂੰ ਹਜੇ ਤੱਕ ਜਿਉਂਦਾ ਹੈ, ਮੈਂ ਤੈਨੂੰ ਮਾਰਿਆ ਨਹੀਂ, ਮੇਰੀ ਕੀ ਇੱਜ਼ਤ ਰਹਿ ਜਾਊ? ਰਹੂ। ਹੱਥ ਤੱਕ ਖੋਲ ਦੇ। ਹਾਏ ਪੁੱਤ, ਖੋਲਦਾ ਨਾ, ਪਰ ਜੇ ਤੂੰ ਚੀਕ ਚਹਾੜਾ ਜਾ ਪਾਇਆ ਜਾਂ ਭੱਜਣ ਦੀ ਕੋਸ਼ਿਸ਼ ਕੀਤੀ, ਆ ਸੰਜਾ ਸੈੱਟ ਹੋਣ ਤੋਂ ਪਹਿਲਾਂ ਤੇਰਾ ਕੰਮ ਕਰ ਦੇਣਾ। ਤੂੰ ਕਾਹਤੋਂ ਕਾਤਲ ਬਣਦਾ? ਕਿਉਂਕਿ ਮੈਨੂੰ ਪ੍ਰੋਫੈਸ਼ਨਲ ਕਿਲਰ ਮਿਲਿਆ ਨਹੀਂ, ਤਾਂ ਕਰਕੇ ਕਾਤਲ ਬਣਨਾ ਪੈ ਰਿਹਾ ਹੈ, ਤਾਂ ਕਰਕੇ ਤੇਰੇ ਵਾਲਾ ਅੱਖ ਚੱਪਣਾ ਪੈ ਰਿਹਾ ਹੈ। ਹੁਣ ਬੋਲਣਾ ਨਹੀਂ, ਰੌਲਾ ਨਹੀਂ ਪਾਉਣਾ।
थैंक यू। एंजॉय मैम। ਮੈਨੂੰ ਯਕੀਨ ਨਹੀਂ ਆ ਰਿਹਾ ਹੈਗਾ ਕਿ ਮੈਂ ਲਾਈਫ 'ਚ ਫਸਟ ਟਾਈਮ ਰੈਸਟੋਰੈਂਟ ਵਿੱਚ ਲੰਚ ਕਰ ਰਿਹਾ। ਉੱਦਾਂ ਮੈਂ ਕਿਸੇ ਸਿਚੁਏਸ਼ਨ ਤੋਂ ਭੱਜ ਨਹੀਂ ਰਿਹਾ, ਨਾਲੇ ਹੁਣ ਤਾਂ ਮੈਂ ਸਰਜਰੀ ਕਰਵਾਉਣ ਦਾ ਵੀ ਫੈਸਲਾ ਕਰ ਲਿਆ। ਪਰ ਪਾਪਾ ਨਾਲ ਹੈਲੋ ਜੌਲੀ ਕਿੱਥੇ? ਪਾਪਾ ਕਿੱਥੇ? ਯਾਰ ਗਾਲ ਕਿਉਂ ਕੱਢ ਰਹੇ ਵੀਰੇ? ਓਕੇ ਭੇਜ ਲੋਕੇਸ਼ਨ। ਓਕੇ ਓਕੇ। ਜੌਲੀ ਦਾ ਫੋਨ ਸੀ। ਪਾਪਾ ਨਾਲ ਹੀ ਨੇ ਉਹਦੇ। ਗੁੱਸੇ 'ਚ ਗਾਲ ਵੀ ਕੱਢ ਰਹੇ ਸੀ ਮੈਨੂੰ। ਯਾਰ ਮੈਨੂੰ ਜੌਲੀ ਤੇ ਗੁੱਸਾ ਕਿਉਂ ਨਹੀਂ ਆ ਰਿਹਾ? क्योंकि तेनों लाइफ की पहली पिक्चर दिखाने वाला भी तो जॉली है। उठ चलिए। लंच खत्म कर लिए, बिल भी तो देना। सो चीप। तेरे फादर प्रॉब्लम च ते तेनों लंच दी पई हुई है। यस कंजूस दा पोता। मेरे पापा ने मैनू हमेशा सिखाया कि दिल नालों वध बिल दी फिक्र करो। कम ऑन। देख अंकल तू पैसा देता, प्रॉपर्टी मेरे नां कीती है कादे ਲਈ ਕਿ ਮੈਂ ਤੈਨੂੰ ਮਾਰਨਾ ਹੈ। ਕਿੰਨੀ ਵਾਰ ਸਮਝਾਤਾ, ਮਾਰਨਾ ਤਾਂ ਪੈਣਾ ਹੀ ਹੈ ਤੈਨੂੰ। जली जो कुछ मैं तेन लिख के दिता ना सारा कुछ रख ले, मेरी जान बख्श दे, मैनू मारी ना। ਦੇਖ ਅੰਕਲ ਮੈਂ ਹੁਣ ਮੰਗ ਕੇ ਖਾਣਾ ਤੇ ਦਾਨ ਚ ਲੈਣਾ ਛੱਡ ਤਾ। ਸੌਰੀ। ਪਾਪਾ ਇਹ ਕੀ ਕਰ ਰਹੇ ਹੋ ਤੁਸੀਂ? ਉਹ ਤਾਂ ਮੇਰੀ ਗੋਲੀ ਮਾਰਨ ਲੱਗਿਆ ਸੀ। ਪਿਸਟਲ ਨੀਚੇ ਕਰੋ ਪਾਪਾ। ਇਹਨੂੰ ਕਿ ਜਾ ਇੱਥੋਂ। ਜੌਲੀ ਤੂੰ ਜਾ ਵੀਰੇ, ਡੀਲ ਕੈਂਸਲ। हाँ मरना कैंसिल, डील भी कैंसिल। ਕੈਂਸਲ? हाँ ਲੈ ਠੀਕ ਹੈ ਫੜਾ ਪਿਸਤੌਲ। आ ले। ਤੁਹਾਡਾ ਹੀ ਰਾਜ ਹੋ ਗਿਆ ਪਿਓ ਪੁੱਤ ਦਾ। ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ। ਗੁਲਾਮ ਆ ਤੁਹਾਡਾ ਮੈਂ ਹੈ। ਸਭ ਤੋਂ ਖਤਰਨਾਕ ਹੁੰਦਾ ਕਿਸੇ ਨੂੰ ਨਾ ਜਿਉਣ ਦੇਣਾ। ਜਦੋਂ ਇੱਕ ਬਲਾਈਂਡ ਔਰਤ ਹੱਸ ਕੇ ਜਿਉ ਸਕਦੀ ਹੈ, ਜਦੋਂ ਇੱਕ ਹੋਮਲੈਸ ਲੰਬੀ ਜ਼ਿੰਦਗੀ ਦੁਆ ਕਰ ਸਕਦਾ, ਜਦੋਂ ਇੱਕ ਡੈਡੀ ਜਾਂ ਕਿਲਰ ਅਸੂਲ ਦਿਖਾ ਸਕਦਾ, ਮੈਂ ਕਿਉਂ ਮਰਾਂ ਫਿਰ? ਮੈਂ ਨਹੀਂ ਮਰਦਾ, ਮੈਂ ਨਹੀਂ ਮਰਦਾ। ਜਾ ਦੇਖੋ ਜੀ ਕਿਹੋ ਜਿਹਾ ਬੰਦਾ ਕਿਹੋ ਜਿਹੀਆਂ ਗੱਲਾਂ ਕਰ ਰਿਹਾ। ਅੰਕਲ ਹੁਣ ਇਹੋ ਜਿਹੇ ਭਾਸ਼ਣ ਦਾ ਕੋਈ ਫਾਇਦਾ ਨਹੀਂ। ਜਲੀ ਗੁੱਡ ਬਾਏ। ਜਲੀ ਤਾਂ ਮਰਨਾ ਪੈਣਾ। ਓਏ ਨਵਦੀਪ ਹਵਾਈ ਫਾਇਰ ਕੀਤਾ ਸੀ। ਹਵਾਈ ਫਾਇਰ ਲੱਗ ਗਿਆ ਮੇਰਾ ਪੁੱਤ। ਓ ਹੈਲੋ ਉਹ ਸਾਡੀ ਸਕੀਮ ਤਾਂ ਹੋਰ ਸੀ ਯਾਰ। ਸਾਡਾ ਤਾਂ ਮਨਸੂਬਾ ਹੋਰ ਸੀ, ਤੁਹਾਨੂੰ ਜ਼ਿੰਦਗੀ ਜਿਉਣ ਲਾਉਣ ਦਾ ਮਨਸੂਬਾ ਸੀ। ਨਵਦੀਪ ਬੋਲਦਾ ਕਦੋਂ ਨਹੀਂ? ਸਰਦਾਰ ਜੀ ਸਕੀਮ ਤਾਂ ਪੁੱਠੀ ਪੈ ਗਈ। ਮੁੰਡਾ ਤਾਂ ਮੈਂ ਤਾਂ ਜ਼ੀਰੋ ਹੀ ਰਿਹਾ ਨਾ। ਫਿਰ ਜ਼ੀਰੋ ਤੋਂ ਹੀਰੋ ਬਣਨ ਦਾ ਟਾਈਮ ਆ ਗਿਆ ਤੇਰਾ। ਸਭ ਤੋਂ ਖੂਬਸੂਰਤ ਹੁੰਦਾ ਹੈ ਕਿਸੇ ਨੂੰ ਜ਼ਿੰਦਗੀ ਦੇ ਲੜ ਲਾ ਦੇਣਾ। ਮੌਤ ਦੀ ਰੈਡ ਲਾਈਟ ਦਿਖਾ ਕੇ ਜ਼ਿੰਦਗੀ ਦੀ ਗ੍ਰੀਨ ਬੱਤੀ ਚੱਲੂਗਾ ਦੇ ਤੂੰ ਨਾ। ਹੈਗਾ ਤਾਂ ਇਹ ਜਿਉਣ ਲਾਉਣ ਦਾ ਪਲਾਨ ਸੀ ਜਿਹਦੇ ਵਿੱਚ ਰਾਜਾ ਵੀ ਸਾਡੇ ਨਾਲ ਸੀ, ਪਰ ਪੁੱਠਾ ਹੀ ਪੈ ਗਿਆ। खड़े के देखते हो, 911 कॉल करो।
ਜੇ ਕਿਸੇ ਦੀ ਕਹਾਣੀ ਬਦਲਣ ਲਈ ਝੂਠੀ ਮਨਘੜਤ ਕਹਾਣੀ ਬਣਾ ਲਈ ਜਾਵੇ, ਇਹਦੇ 'ਚ ਕੋਈ ਹਰਜ ਨਹੀਂ ਸੱਜਣਾ। ਇਹਨੂੰ ਜ਼ਿੰਦਗੀ ਜਿਉਣ ਲਾਉਣ ਦਾ ਮਨਸੂਬਾ ਵੀ ਕਹਿ ਸਕਦੇ ਹਾਂ। ਉਹ ਜਿਹੜੀ ਬਿਲ ਜੋਲੀ ਦੇ ਨਾਂ ਕੀਤੀ ਗਈ ਸੀ, ਉਹਦੇ 'ਚ ਸਾਈਨ ਤਾਂ ਕਿਸੇ ਪਾਸੇ ਹੋਏ ਹੀ ਨਹੀਂ ਸੀ। ਹਾਂਜੀ ਮੰਮੀ, ਹਾਂਜੀ ਹਾਂਜੀ, ਪਾਰਟੀ ਤੇ ਆਇਆ ਮੈਂ। ਉਹ ਕਾਹਨੂੰ ਫਿਕਰ ਕਰਦੇ ਹੋ? ਨਾ ਕਰਿਆ ਕਰੋ ਫਿਕਰ ਤੁਸੀਂ। ਮੈਂ ਚਲੇ ਜਾਣਾ, ਮੈਂ ਕੰਮ ਤੇ ਆਪਣੇ ਆਪ ਚਲੇ ਜਾਊਂਗਾ। ਹਾਂਜੀ ਯਾਰ ਮੈਂ ਕਦੋਂ ਦਾ ਤੇਰੇ ਕੋਲੇ ਖੜਾ, ਮੇਰੇ ਨਾਲ ਤੂੰ ਕੋਈ ਗੱਲ ਹੀ ਨਹੀਂ ਕਰਦਾ। ਕਿਹਦਾ ਫੋਨ? ਮੰਮੀ ਦਾ, ਆਂਟੀ ਦਾ ਫੋਨ। ਮੇਰੀ ਗੱਲ ਕਰ, ਉਰੇ ਫੜਾ। ਹਾਂ ਕੀ ਕਿਸੇ ਨੂੰ ਫੋਨ ਤਾਂ ਲੱਗਿਆ ਹੀ ਨਹੀਂ ਹੋਇਆ? ਤੂੰ ਕਿਹਦੇ ਨਾਲ ਗੱਲ ਕਰਦਾ ਰਿਹਾ? ਗੱਲ ਇਹ ਆ ਨਵਦੀਪ, ਮੇਰੀ ਮਾਂ ਮਰੀ ਨੂੰ ਤਾਂ ਕਈ ਸਾਲ ਹੋ ਗਏ। ਬਸ ਮੈਂ ਉਹਦੇ ਸੰਸਕਾਰ ਤੇ ਨਹੀਂ ਜਾ ਸਕਿਆ। ਬਸ ਕੈਨੇਡਾ ਦੇ ਉਹੀ ਕੰਮਕਾਰ ਪਿਓ ਨਾਲ ਮੇਰੀ ਬਣਦੀ ਨਹੀਂ। ਉਸੇ ਦੋਸ਼ ਦੇ ਭਾਰ 'ਚ ਮਰੀ ਮਾਂ ਨਾਲ ਗੱਲਾਂ ਕਰਦਾ ਰਿਹਾ। ਪਰ ਮੈਂ ਦੁਨੀਆ ਨਾਲੋਂ ਨਹੀਂ ਟੁੱਟਿਆ, ਆਪਣੇ ਆਪ ਨਾਲੋਂ ਨਹੀਂ ਟੁੱਟਿਆ। ਹੁਣ ਤੂੰ ਜ਼ਿੰਦਗੀ ਨਾਲ ਜੁੜਿਆ ਰਹੇ, ਸਮਝ ਗਿਆ ਮੇਰਾ ਭਰਾ? ਜ਼ਿੰਦਗੀ ਜ਼ਿੰਦਾਬਾਦ ਵਾਲਾ ਨਾਰਾ ਦੇਣਾ ਹੁਣ ਤਾਂ ਆਪਾਂ। ਬਿਲਕੁਲ ਕਿ ਨਹੀਂ ਜੀ? ਆ ਜਾਓ ਸ਼ਹਿਰਾਜ਼ਾ, ਆ ਜਾਓ। ਐਵਰੀਬਡੀ ਪਲੀਜ਼ ਕਮ ਹੇਅਰ, ਇੱਧਰ ਆ ਜਾਓ ਸਾਰੇ। ਥੈਂਕ ਯੂ ਐਵਰੀਬਡੀ, ਥੈਂਕ ਯੂ। ਧੰਨਵਾਦ ਸਰਦਾਰ ਜੀ, ਥੈਂਕ ਯੂ ਜੌਲੀ, ਸਾਡੀ ਜ਼ਿੰਦਗੀ ਨੂੰ ਰੰਗ ਦੇਣ ਦੇ ਲਈ। ਜੌਲੀ ਨੇ ਲਲਾਰੀ ਬਣ ਕੇ ਸਾਡੀ ਜ਼ਿੰਦਗੀ ਨੂੰ ਰੰਗਿਆ। ਕੱਪੜੇ ਨੂੰ ਰੰਗ ਦੇਣ ਦੇ ਲਈ ਤੱਤੇ ਠੰਡੇ ਪਾਣੀ ਵਿੱਚ ਦੀ ਕੱਢਣਾ ਪੈਂਦਾ, ਡੰਡੇ ਨਾਲ ਉਲਟ ਪੁਲਟ ਕਰਨਾ ਪੈਂਦਾ, ਸੁਕਾਉਣਾ ਪੈਂਦਾ। ਉਹੀ ਕੰਮ ਜੌਲੀ ਨੇ ਸਾਡੀ ਲਾਈਫ ਵਿੱਚ ਕੀਤਾ। ਥੈਂਕ ਯੂ ਜੌਲੀ। ਬਸ ਇਹੀ ਮੈਜਿਕ ਹੈ, ਇਹੀ ਜਾਦੂ ਹੈ ਕਿ ਉਹ ਬੇਰੰਗ ਚੀਜ਼ ਨੂੰ ਰੰਗਦਾਰ ਬਣਾ ਦਿੰਦਾ ਹੈ। ਸਭ ਤੋਂ ਖੂਬਸੂਰਤ ਹੁੰਦਾ ਹੈ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਲੈਣਾ। ਸਭ ਤੋਂ ਖੂਬਸੂਰਤ ਹੁੰਦਾ ਹੈ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਲੈਣਾ।